ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਮਿੰਟੂ ਗੁਰੀਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨੇ ਮਸਹੋਤਾ 209-277-0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ। ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ 559-905-2575 ਦੇ ਉੱਤੇ। ਟੇਰਕੀਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ ਨੰਬਰ 415-909-0503। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਜਾਈਏ। ਪੰਜਾਬ ਵਿੱਚ ਵੀ ਵੈਂਟੀਲੇਟਰ 'ਤੇ ਆਈ ਖਬਰ ਜਿਸ ਨੇ ਸਭ ਨੂੰ ਕਰ ਦਿੱਤਾ ਹੈਰਾਨ। ਹਾਂਜੀ, ਦੇਖੋ ਵੈਂਟੀਲੇਟਰ ਤੇ ਖਬਰ ਆਈ ਹੈ, ਕਿਆ ਮਤਲਬ ਕਿ ਖਬਰ ਵੈਂਟੀਲੇਟਰ ਤੇ ਸਾਹ ਨਹੀਂ ਲੈ ਰਹੀ, ਸਹਿਕਦੀ ਨਹੀਂ ਹੈ। ਵੈਂਟੀਲੇਟਰ ਉੱਤੇ ਖਬਰ ਜਿਹੜੀ ਆਈ ਹੈ ਉਹ ਵਾਕਿਆ ਹੈਰਾਨ ਕਰਦੀ ਆ ਕਿ ਸਾਡਾ ਪ੍ਰਸ਼ਾਸਨ, ਸਾਡਾ ਸਿਸਟਮ ਉਹ ਕਿੰਨਾ ਕਹਿ ਲਓ ਕਿ ਲੱਚਰ ਹੋ ਚੁੱਕਾ ਵਾ, ਕਿੰਨਾ ਖਸਤਾ ਹੋ ਚੁੱਕਾ ਵਾ। ਤਾਂ ਇਹ ਪਹਿਲਾਂ ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚ ਰਿਪੋਰਟ ਲੱਗੀ ਸੀ, ਉਸ ਤੋਂ ਬਾਅਦ ਫਿਰ ਪੋਲੀਟੀਕਲ ਤੁਹਾਨੂੰ ਪਤਾ ਹੀ ਹੈ ਮੁੱਦਾ ਬਣ ਜਾਂਦਾ ਆ। ਜਿੱਦਾਂ ਹੁਣ ਸਾਡੇ ਜ਼ਿਲ੍ਹੇ ਦੇ ਵਿੱਚ ਪਾਇਆ ਗਿਆ ਕਿ 12 ਵੈਂਟੀਲੇਟਰ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਕੋਈ ਚਲਾਉਣ ਵਾਲਾ ਹੀ ਹੈ ਨਹੀਂਗਾ। ਮਤਲਬ ਕਿ ਜਿੱਦਾਂ ਤੋਪ ਹੋਵੇ ਆਪਣੇ ਕੋਲ, ਕਿਸੇ ਫੌਜ ਕੋਲ, ਤੇ ਤੋਪਚੀ ਨਾ ਹੋਵੇ, ਉਹਨੂੰ ਚਲਾਉਣ ਵਾਲਾ ਕੋਈ ਨਾ ਹੋਵੇ, ਤੇ ਤੋਪ ਤੋਂ ਕੀ ਕਰਾਉਣਾ ਫਿਰ? ਹੁਣ ਤੋਪ ਦੇ ਵਿੱਚੋਂ ਫੁੱਲ ਤਾਂ ਕੱਢਣੋ ਹੀ ਰਹੇ। ਸੋ ਆਹ ਹਾਲ ਆ ਕਿ ਜਿਹੜੇ ਉਹ ਵੈਂਟੀਲੇਟਰ ਆ ਉਹ ਅਣਵਰਤੇ ਪਏ ਨੇ। ਸੋ ਇਹ ਆਪਣੇ ਆਪ ਦੇ ਵਿੱਚ ਹੈਰਾਨਕੁਨ ਖਬਰ ਆ ਕਿ ਪੂਰੇ ਪੰਜਾਬ ਦੇ ਵਿੱਚ ਦੱਸਦੇ ਆ ਕਿ 300 ਨਵੇਂ ਵੈਂਟੀਲੇਟਰ ਜਿਹੜੇ ਆ ਉਹ ਸਟਾਫ ਕੋਲੋਂ ਪਏ ਆ, ਤੇ ਲੋਕ ਸਵਾਸ ਕੋਲੋਂ ਮਰਨ ਡਏ ਨੇ ਤੇ ਵੈਂਟੀਲੇਟਰ ਸਟਾਫ ਕੋਲੋਂ ਮਰਨ ਡਏ ਨੇ। ਤੁਸੀਂ ਦੇਖ ਲਓ ਕੀ ਬਣੇਗਾ, ਕੀ ਬਣੂ ਪੰਜਾਬ ਦਾ। ਔਰ ਇੱਕ ਨਵਾਂ ਸਨਸਨੀਖੇਜ਼ ਖੁਲਾਸਾ ਕੀਤਾ ਅਕਾਲੀ ਦਲ ਦੇ ਆਗੂ ਹੈਗੇ ਆ ਸਰੂਪ ਸਿੰਘਲਾ ਬਠਿੰਡੇ ਤੋਂ, ਉਹਨਾਂ ਨੇ ਤੇ ਨਵਾਂ ਇੱਕ ਖੁਲਾਸਾ ਕੀਤਾ ਹੈ ਕਿ ਖੁਦ ਮੈਡੀਕਲ ਅਫਸਰ ਮੰਨ ਰਹੇ ਆ ਕਿ ਸਾਡੇ ਜਿਹੜੇ ਵੈਂਟੀਲੇਟਰ ਸੀ ਸਰਕਾਰੀ ਕੋਟੇ ਦੇ ਉਹ ਨਿੱਜੀ ਹਸਪਤਾਲਾਂ ਨੂੰ ਦਿੱਤੇ ਗਏ ਨੇ। ਦੇਖ ਲਓ, ਮਤਲਬ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ, ਮਸ਼ਹੂਰੀ ਵੀ ਕਾਹਦੀ ਕਿ ਮੁਨਾਫਾਖੋਰੀ ਕੰਪਨੀ ਦੀ, ਮਾਲਕਾਂ ਦਾ, ਟੈਕਸ ਪੇਅਰਸ ਦਾ, ਨਿੱਜੀ ਹਸਪਤਾਲਾਂ 'ਚ ਵੈਂਟੀਲੇਟਰ ਗਏ ਚਲੇ ਨੇ। ਇਹ ਬਹੁਤ ਸੀਰੀਅਸ ਦੋਸ਼ ਨੇ, ਬਹੁਤ ਗੰਭੀਰ ਗੱਲਾਂ ਨੇ। ਸੋ ਬਹੁਤ ਹੈਰਾਨ ਕਰਨ ਵਾਲੀ ਖਬਰ ਆ ਕਿ ਵੈਂਟੀਲੇਟਰ, ਔਰ ਵੈਸੇ ਵੀ ਆਪਾਂ ਵੈਂਟੀਲੇਟਰ ਦੀ ਤਾਂ ਪੂਰੇ ਹਿੰਦੁਸਤਾਨ ਦੀ ਇੱਕ ਦਿਨ ਗੱਲ ਕੀਤੀ ਸੀ ਇੰਡੀਆ ਦੀ, ਕਿ ਕਿਸ ਤਰੀਕੇ ਦੇ ਨਾਲ PM ਕੇਅਰਸ ਫੰਡ ਦੇ ਵਿੱਚੋਂ ਪਹਿਲਾਂ ਤਾਂ ਜਿੰਨੇ ਵੈਂਟੀਲੇਟਰ ਲੈਣੇ ਸਨ ਲੈ ਹੀ ਨਹੀਂ, ਜੇ ਲੈ ਵੀ ਆ ਤੇ ਕਿਸੇ ਦਾ ਪੁਰਜਾ ਕੋਈ ਨਹੀਂ, ਕਿਸੇ ਦਾ ਡਾਕਟਰ ਕੋਈ ਨਹੀਂ, ਕਿਸੇ ਦਾ ਕੋਈ ਸਟਾਫ ਕੋਈ ਨਹੀਂ, ਬਸ ਇੱਦਾਂ ਹੀ ਆ ਕਿ ਤੱਕ ਮਤੱਕਾ ਹੀ ਆ। ਉਹ ਹਾਲ ਇੱਥੇ ਸਾਡੇ ਆ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਸਾਡੀ ਸਰਕਾਰ ਪਹਿਲੀ ਵੇਵ ਤੋਂ ਬਾਅਦ ਵੀ ਨਹੀਂ ਜਾਗੀ, ਸੈਕਿੰਡ ਵੇਵ ਦੇ ਵਿੱਚ ਵੀ ਸਟਾਫ ਨਹੀਂ ਪੂਰਾ ਹੋਇਆ। ਇਹਦਾ ਮਤਲਬ ਕਿ ਉਡੀਕ ਰਿਹਾ ਕਿ ਕੋਈ ਗੱਲ ਨਹੀਂ ਹੈ, ਤੀਜੀ ਆਊਗੀ ਜਦੋਂ, ਉਦੋਂ ਸਭ ਕੁਝ ਠੀਕ ਕਰ ਲਾਂਗੇ। ਹੱਦ ਹੋ ਗਈ ਆ। ਮੈਂ ਕਹਿੰਦਾ ਕਿ ਤੁਹਾਡੇ ਵੀ ਆ COVID-19 ਹੋਰ ਦੇਸ਼ਾਂ ਦੇ ਵਿੱਚ ਵੀ ਹੋਏਗਾ, ਤੇ ਕੈਨੇਡਾ ਵਾਲੇ ਵੀ ਸੁਣਦੇ ਹੋਣੇ ਆ, ਉਹਨਾਂ ਦੇ ਦੇਸ਼ ਦੇ ਵਿੱਚ ਇਹੋ ਜਿਹੀ ਮਾਰੋ ਮਾਰ ਤੁਸੀਂ ਕਿਤੇ ਵੇਖੀ ਆ? 1,20,000 ਰੁਪਇਆ ਦਿੱਲੀ ਤੋਂ ਅੰਮ੍ਰਿਤਸਰ ਦਾ ਐਂਬੂਲੈਂਸ ਵਾਲਾ ਲੈਣ ਡਿਆ ਜੇ ਪਰਚੀ। ਹੁਣ ਇੱਕ ਪੱਤਰਕਾਰਾਂ ਦੇ ਗਰੁੱਪ ਦੇ ਵਿੱਚ ਨਾ ਬਕਾਇਦਾ ਬਿੱਲ ਕੱਟ ਕੇ
ਬਿੱਲ ਪੋਸਟ ਹੋਇਆ ਬਕਾਇਦਾ ਪੱਤਰਕਾਰਾਂ ਦੇ ਇੱਕ ਗਰੁੱਪ ਦੇ ਵਿੱਚ, ਮੈਂ ਵੇਖਣ ਡਿਆ ਸਾਂ। ਦੇਖੋ ਅੰਨੀ ਮੱਛੀ ਆ ਸਰਕਾਰ, ਨਾ ਤਾਂ ਉਹ ਲੁੱਟ ਰੋਕ ਪਾ ਰਹੀ ਆ, ਨਾ ਇਸ ਤਰ੍ਹਾਂ ਦੇ ਖਸਤਾ ਪ੍ਰਬੰਧ ਨੂੰ ਠੀਕ ਕਰ ਪਾ ਰਹੀ ਆ। ਸੋ ਜੋ ਕਰ ਪਾ ਰਹੀ ਆ ਬਸ ਉਹ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਨਾਲ ਇਹ ਸਭ ਕੁਝ ਚੱਲਦਾ ਹੈ। ਬਹਰਹਾਲ ਜੇ ਦੇਖੀਏ ਤਾਂ ਬਹੁਤ ਅਫਸੋਸਨਾਕ ਖਬਰਾਂ ਆ ਰਹੀਆਂ ਨੇ, ਬੜੀਆਂ ਹੀ ਦਿਲ ਨੂੰ ਹਿਲਾਉਣ ਵਾਲੀਆਂ ਖਬਰਾਂ ਆ ਰਹੀਆਂ ਨੇ। ਖੈਰ ਚਲੋ ਉਹ ਅੱਗੇ ਆਪਾਂ ਕਰ ਲੈਂਦੇ ਹਾਂ, ਕਿਉਂਕਿ ਜ਼ਿਆਦਾਤਰ ਤੁਹਾਨੂੰ ਪਤਾ ਖਬਰਾਂ ਇਹ ਜਿਹੜੀਆਂ ਨੇ ਉਹ ਸਾਰੀਆਂ ਇਸ ਤਰੀਕੇ ਦੀਆਂ ਰਹਿੰਦੀਆਂ ਨੇ। ਪਰ ਬਹੁਤ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਹੈ ਲੋਕਡਾਊਨ ਦਾ, ਤਾਂ ਮੈਂ ਕਹਿੰਦਾ ਕਿ ਉਹ ਇੱਕ ਪਾਸਾ ਆ, ਪਰ ਲੋਕਡਾਊਨ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਦੀ ਅੱਜ ਆਪਾਂ ਕਹਿ ਦਈਏ ਕਿ ਮੁੱਢਲੇ ਤੌਰ ਤੇ ਜ਼ਰੂਰਤ ਆ, ਉਹ ਚੀਜ਼ਾਂ ਹੈ ਵੀ, ਪਰ ਉਹ ਚਲਾਈਆਂ ਹੀ ਨਹੀਂ ਜਾ ਰਹੀਆਂ ਕਿਉਂਕਿ ਸਟਾਫ ਨਹੀਂ ਹੈਗਾ। ਸਟਾਫ ਭਰਤੀ ਕਿੰਨਾ ਕਰਨਾ ਹੈ? ਇਹ ਉਹ ਮਹਾਸ਼ੇ ਆ ਜਿਨ੍ਹਾਂ ਨੇ ਹੁਣ ਇਲੈਕਸ਼ਨ ਨੇੜੇ ਵੇਖ ਕੇ ਕਿੰਨੀਆਂ ਸਹੂਲਤਾਂ ਦਾ ਐਲਾਨ ਕੀਤਾ, ਕਿੰਨੇ ਇਹਨਾਂ ਨੇ ਪੈਸੇ ਰੋੜੇ ਆ। ਹੁਣ ਤਾਂ ਮੇਰੇ ਖਿਆਲ ਦੇ ਨਾਲ 6ਵਾਂ ਪੇ ਕਮਿਸ਼ਨ ਹੈ ਜਿਹੜਾ, ਉਹ ਵੀ ਇਹ ਪ੍ਰਵਾਨ ਕਰਕੇ ਤੇ ਰਿਪੋਰਟ ਹੁਣ ਲਾਗੂ ਕਰਨ ਜਾ ਰਹੇ ਆ। 3500 ਕਰੋੜ ਰੁਪਈਏ ਦਾ ਉਹ ਵੀ ਬੋਝ ਪੈਣਾ ਵਾ। ਮਤਲਬ ਕਿ ਇੱਕ ਪਾਸੇ ਤੁਸੀਂ ਵੋਟ ਮੁਖੀ ਰਾਜਨੀਤੀ ਨੂੰ ਚਲਾ ਰਹੇ ਹੋ, ਪਰ ਜਿੱਥੇ ਲੋਕਾਂ ਦੀ ਜ਼ਿੰਦਗੀ ਨਾਲ ਇਹ ਕੋਈ COVID-19 ਤੇ ਚਲੋ ਆਇਆ ਚਲੇ ਜਾਏਗਾ, ਇਹ ਜਿਹੜੀਆਂ ਚੀਜ਼ਾਂ ਨੇ ਜਿੱਦਾਂ ਆਕਸੀਜਨ ਆ, ਆਕਸੀਜਨ ਦੇ ਸਿਲੰਡਰ ਆ, ਵੈਂਟੀਲੇਟਰ ਆ, ICU ਬੈੱਡ ਆ, ਇਹ ਤੇ ਸਾਰੀਆਂ ਚੀਜ਼ਾਂ ਦੂਜੀਆਂ ਬਿਮਾਰੀਆਂ ਤੇ ਇੱਥੇ ਰਹਿਣੀਆਂ, ਉਹਨਾਂ ਦੇ ਵਾਸਤੇ ਤਾਂ ਜ਼ਰੂਰੀ ਨੇ। ਜੀ ਜੀ ਬਿਲਕੁਲ ਮਿੰਟੂ ਜੀ, ਕਾਫੀ ਜਿਹੜੀ ਸਥਿਤੀ ਬੈਡ ਆ। ਅੱਜ ਦੇਖ ਰਹੇ ਸੀ ਇੱਕ ਗੁੜਗਾਉਂ ਦੇ ਵਿੱਚ 6 ਬੰਦੇ ਆਕਸੀਜਨ ਦੇ ਨਾਲ ਘਾਟ ਕਰਕੇ ਪੂਰੇ ਹੋ ਗਏ। ਉਸ ਤੋਂ ਬਾਅਦ 'ਚ ਡਾਕਟਰ ਨਰਸਾਂ ਸਾਰੇ ਜਾਣੇ ਹਸਪਤਾਲ ਛੱਡ ਕੇ ਭੱਜ ਗਏ। ਮੈਂ ਤੁਹਾਨੂੰ ਕੀ ਦੱਸਾਂ, ਕੀ ਦੁੱਖ ਦਸੀਏ ਪੰਜਾਬ ਦੇ ਕੀ ਹੁਣ ਕੀ ਦੁੱਖ ਦਸੀਏ ਇੰਡੀਆ ਦੇ ਤੁਹਾਨੂੰ। ਦੇਖੋ ਇੱਕ ਤੇ ਇਹ ਆ ਕਿ ਜਿਹੜੇ ਉਹ ਡਾਕਟਰ ਭੱਜੇ ਆ, ਮਤਲਬ ਕਿ ਕੋਈ ਨਾ ਕੋਈ ਗਲਤੀ ਰਹੀ ਹੋਏਗੀ ਨਾ, ਤਦ ਹੀ ਉਹਨਾਂ ਨੂੰ ਡਰ ਹੋਇਆ ਕਿ ਅਸੀਂ ਨਿਕਲ ਚੱਲੀਏ, ਲੋਕ ਸਾਡੇ ਜੁੱਤੀਆਂ ਨਾ ਮਾਰਨ, ਸਾਡੇ ਗੱਲ ਨਾ ਪੈਣ। ਇਹੀ ਹੈ ਨਾ। ਦੂਜੀ ਚੀਜ਼ ਇਹ ਆ, ਇੱਕ ਥਾਂ ਨਹੀਂ ਘਟਨਾ ਘਟ ਰਹੀ, ਰਿਪੋਰਟ ਇੱਕ ਥਾਂ ਹੋ ਜਾਂਦੀ ਆ। ਬਹੁਤੀਆਂ ਹੁਣ ਤੁਸੀਂ ਦੇਖੋਗੇ ਤਾਂ ਮੀਡੀਆ ਜਿਹੜਾ ਬਹੁਤ ਚਲਾਕੀ ਨਾਲ ਉਹਨਾਂ ਖਬਰਾਂ ਨੂੰ ਮੈਨੇਜ ਕਰ ਰਿਹਾ ਹੈ। ਰਾਜਕਰਮਵੀਰ ਸਿੰਘ, ਤੁਹਾਨੂੰ ਪਤਾ ਹੀ ਹੈ ਕਿ ਪਿੱਛੋਂ ਜਿੱਦਾਂ ਹੀ ਸਕ੍ਰਿਪਟ ਆ ਜਾਂਦੀ ਆ ਉਦਾਂ ਹੀ ਇਹ ਡਾਇਲੋਗਬਾਜ਼ੀ ਕਰਦੇ ਆ। ਹੁਣ ਤੁਸੀਂ ਦੇਖੋ ਕਿ ਚੇਨਈ ਦੇ ਵਿੱਚ ਅੱਜ ਚੰਗਲਪੱਟੂ ਮੈਡੀਕਲ ਕਾਲਜ ਦੇ ਵਿੱਚ 11 ਮਰੀਜ਼ ਉੱਥੇ ਮਰੇ ਨੇ, ਠੀਕ ਹੈ ਜੀ। ਉੱਤਰਾਖੰਡ ਦਾ ਰੁੜਕੀ ਦਾ ਇੱਕ ਪ੍ਰਾਈਵੇਟ ਹਸਪਤਾਲ ਆ, 5 ਬੰਦਿਆਂ ਦੀ ਉੱਥੇ ਮੌਤ ਹੋਈ ਆ ਆਕਸੀਜਨ ਦੀ ਘਾਟ ਕਰਕੇ। ਦੂਜੇ 'ਚ ਵੀ 11 ਮਰੀਜ਼ਾਂ ਦੀ ਮੌਤ ਇਹਨਾਂ ਚੀਜ਼ਾਂ ਕਰਕੇ ਹੋਈ ਆ। ਤੁਸੀਂ ਆਪ ਵੇਖੋ ਕਿ 2 ਘਟਨਾਵਾਂ ਤੇ ਮੈਂ ਤੁਹਾਨੂੰ ਇੱਕ ਘਟਨਾ ਦੇ ਨਾਲ ਦੱਸ ਦਿੱਤੀਆਂ ਜਿਹੜੀਆਂ ਮੈਂ ਅੱਜ ਪੜ੍ਹੀਆਂ ਸੁਣੀਆਂ। ਫਿਰ ਇਸ ਤੋਂ ਇਲਾਵਾ ਲਖਨਊ ਦੇ ਆਕਸੀਜਨ ਪਲਾਂਟ ਦੇ ਵਿੱਚ ਸਿਲੰਡਰ ਫਟ ਗਿਆ, 2 ਮਜ਼ਦੂਰ ਮਰ ਗਏ, 10 ਤੋਂ ਜ਼ਿਆਦਾ ਮਜ਼ਦੂਰ ਜਿਹੜੇ ਸੜੇ ਪਏ ਆ। ਬਹੁਤ ਬੁਰਾ ਹਾਲ ਆ। ਤੁਹਾਨੂੰ ਹੋਰ ਦੱਸਾਂ, ਭੋਪਾਲ ਦਾ ਇੱਕ ਹਸਪਤਾਲ ਆ, ਬੜਾ ਵੱਡਾ ਤੇ ਬੜਾ ਪੁਰਾਣਾ ਹਸਪਤਾਲ ਹੈ, ਹਮੀਦੀਆ ਹਸਪਤਾਲ। ਜਿਨ੍ਹਾਂ ਨੇ ਮੱਧ ਪ੍ਰਦੇਸ਼ ਨੂੰ ਚੰਗਾ ਨੇੜਿਓਂ ਵੇਖਿਆ ਉਹਨਾਂ ਨੂੰ ਪਤਾ ਹੋਏਗਾ। ਹਮੀਦੀਆ ਹਸਪਤਾਲ ਦੇ ਵਿੱਚ PM ਕੇਅਰਸ ਤੋਂ ਜਿਹੜਾ ਵੈਂਟੀਲੇਟਰ ਮਿਲਿਆ ਸੀ ਯਕਦਮ ਬੰਦ ਹੋ ਗਿਆ। ਹਫੜਾ ਦਫੜੀ ਦੇ ਵਿੱਚ ਮਰੀਜ਼ ਨੂੰ ਇੱਧਰ ਉੱਧਰ ਕੀਤਾ ਗਿਆ, ਮਰ ਗਿਆ। PM ਕੇਅਰਸ ਦੇ ਫੰਡ ਚੋਂ ਵੈਂਟੀਲੇਟਰ ਹੈ ਜਿਹਦੀ ਮੈਂ ਗੱਲ ਕਰ ਰਿਹਾ ਸੀਗਾ। ਕੀ ਕਰੋਗੇ ਤੁਸੀਂ? ਔਰ ਦੱਸਦੇ ਆ ਕਿ ਉਸ ਤੋਂ ਬਾਅਦ ਹੋਰ ਵੀ ਮਰੀਜ਼ ਜਿਹੜੇ ਆ ਨਾ ਉਹ ਵੀ ਮਸਾ ਸੰਭਾਲਣੇ ਪਏ, ਕਿਉਂਕਿ ਜਿਹੜੇ PM ਕੇਅਰਸ ਦੇ ਫੰਡ ਦੇ ਮਿਲੇ ਸੀ ਕਿ 12 ਵੈਂਟੀਲੇਟਰ, ਸਾਰਿਆਂ ਦਾ ਹਾਲ ਉਹੋ ਜਿਹਾ ਹੋ ਰਿਹਾ ਸੀਗਾ। ਕੀ ਕਰੋਗੇ ਤੁਸੀਂ? ਬਹੁਤ ਬੁਰਾ ਹਾਲ ਆ। ਮੱਧ ਪ੍ਰਦੇਸ਼ ਦੇ ਵਿੱਚ ਇਹ ਹਾਲ ਆ, ਇਹ ਆਲਮ ਆ। ਮੈਂ ਤੁਹਾਨੂੰ ਖਬਰਾਂ ਦੱਸਾਂ ਤੇ ਜਿੱਦਾਂ ਕਹਿ ਲਓ ਕਿ ਦਿਲ ਦਹਿਲ ਜਾਂਦਾ ਆ। ਖੇਤਾਂ ਦੇ ਵਿੱਚ ਮਰੀਜ਼ ਪਏ ਨੇ, ਪੇਂਡੂ ਇਲਾਕਿਆਂ ਦੇ ਵਿੱਚ, ਜਿਹੜਾ ਕਿ ਤੁਹਾਨੂੰ ਪਤਾ ਹੀ ਹੁਣ ਵਾਇਰਲ ਬੁਖਾਰ ਵੀ ਬੜਾ ਚੜ੍ਹਦਾ ਪਿਆ। ਹਰੇਕ ਨੂੰ ਆਪਾਂ ਕਰੋਨਾ ਤਾਂ ਨਹੀਂ ਮੰਨ ਸਕਦੇ ਵੀ ਕਰੋਨਾ ਹੀ ਹੋਇਆ ਪਿਆ। ਬਹੁਤ ਜ਼ਿਆਦਾ ਲੋਕ ਬਿਮਾਰ ਹੋ ਰਹੇ ਨੇ ਵਾਇਰਲ ਬੁਖਾਰ ਵਗੈਰਾ ਨਾਲ ਵੀ। ਤਾਂ ਉਹ ਹੁਣ ਕੋਵਿਡ ਪੋਜ਼ਿਟਿਵ ਨੇ ਜਾਂ ਨੈਗੇਟਿਵ ਨੇ ਪਤਾ ਨਹੀਂ, ਸ਼ਹਿਰ ਉਹ ਜਾ ਨਹੀਂ ਸਕਦੇ। ਤੇ ਉੱਥੇ ਹੀ ਜਿੱਦਾਂ ਲਾ ਲਓ ਕਿ ਵਾਹਣ ਦੇ ਵਿੱਚ ਏਦਾਂ ਤੱਪੜ ਸੁੱਟ ਕੇ ਤੇ ਡਾਕਟਰ ਜਿਹੜੇ RMP ਜਿਹਨਾਂ ਨੂੰ ਇਹ ਝੋਲਾ ਛਾਪ ਕਹਿੰਦੇ ਉਹ ਸੰਭਾਲ ਰਹੇ ਉਹਨਾਂ। ਆਹ ਹਾਲ ਆ। ਮੈਂ ਤਸਵੀਰ ਵੇਖੀ ਅੱਜ। ਤੁਸੀਂ ਕੀ, ਮੈਂ ਕਹਿੰਦਾ ਕਿ ਦਿਲ ਰੋਂਦਾ ਆ। ਇੱਥੇ ਬੰਦਾ ਕਰੂਗਾ ਤੇ ਕਰੂਗਾ ਕੀ? ਬਹੁਤ ਬੁਰਾ ਹਾਲ ਹੈ ਜੀ, ਬਹੁਤ ਹੀ ਬੁਰਾ ਹਾਲ ਆ ਇੱਥੇ। ਤੇ ਖੁਦ BJP ਦੇ ਸੰਸਦ ਮੈਂਬਰ ਨੇ ਆਪਣੀ ਪਾਰਟੀ ਨੂੰ ਘੇਰਿਆ, ਤੇਜਸਵੀ ਸੂਰੀਆ ਉਹਦਾ ਨਾਮ ਆ, ਮੈਂਬਰ ਪਾਰਲੀਮੈਂਟ ਆ। ਉਹਨੇ ਰਿਸ਼ਵਤ ਦੇ ਕੇ ਬੈੱਡ ਮਿਲ ਰਹੇ ਨੇ ਮਰੀਜ਼ਾਂ ਨੂੰ। ਮਤਲਬ ਕਿ ਬੈੱਡ ਮੁਅੱਸਰ ਨੇ, ਬੈੱਡ ਹੈਗੇ ਆ, ਪਰ
ਲਊਗਾ ਉਹ ਜਿਹਦੇ ਕੋਲ ਪੈਸਾ ਹੋਊਗਾ। ਕਮਾਲ ਦੀ ਗੱਲ ਹੈ, ਗਰੀਬ ਕੋਲੋਂ ਤੁਸੀਂ ਉਹਦਾ ਜਿਉਣ ਦਾ ਹੱਕ ਹੀ ਖੋਹ ਲਿਆ, ਜਿਹੜਾ ਉਹਨੂੰ ਸੰਵਿਧਾਨ ਵੀ ਦਿੰਦਾ, ਜਿਹੜਾ ਉਹਨੂੰ ਭਗਵਾਨ ਵੀ ਦਿੰਦਾ, ਉਹ ਤੁਸੀਂ ਹੱਕ ਵੀ ਖੋਹ ਰਹੇ ਹੋ। ਮਤਲਬ ਕਿ ਜਿਉਣ ਵਾਸਤੇ ਵੀ ਇੰਡੀਆ 'ਚ ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ। ਜੇ ਤੁਹਾਡੇ ਕੋਲ ਪੈਸਾ ਹੈ ਤਾਂ ਫਿਰ ਤਾਂ ਤੁਸੀਂ ਆਪਣਾ ਲੈ ਕੇ ਜਹਾਜ਼ ਤੇ ਲੀੜਾ ਲੱਤਾ ਪਾ ਕੇ ਬਾਹਰ ਵੀ ਨਿਕਲ ਜਾਂਦੇ। ਸਾਰੇ ਕਾਰੋਬਾਰੀ ਨਿਕਲ ਗਏ, ਸਾਰੇ ਐਕਟਰ ਨਿਕਲ ਗਏ ਇੰਡੀਆ 'ਚੋਂ, ਜਿਹੜੇ ਕਹਿੰਦੇ ਭਾਰਤ ਮਾਤਾ ਕੀ ਜੈ, ਮੇਰਾ ਭਾਰਤ ਮਹਾਨ। ਇੰਟਰਨਲ ਮੈਟਰ ਭਾਰਤ ਮਹਾਨ ਨੂੰ ਹਾਂਜੀ ਛੱਡ ਗਏ। ਉਹ 5-7 ਬੀਬੀਆਂ ਰਹਿ ਗਈਆਂ ਤੇ ਬੋਲਣ ਨੂੰ ਟਵਿੱਟਰ ਤੇ, ਬਾਕੀ ਤੇ ਨਿਕਲ ਗਏ। ਉਹ ਵੀ ਬੈਠੀਆਂ ਆਪਣੇ ਉਹ ਕਮਰਿਆਂ ਦੇ ਵਿੱਚ ਉੱਥੋਂ ਲਾਈਵ ਹੋਈ ਜਾਂਦੀਆਂ ਨੇ, ਬਾਹਰ ਨਿਕਲ ਕੇ ਤੇ ਵੇਖਣਾ ਹੀ ਨਹੀਂ ਕਿ ਇੱਕ ਇੰਡੀਆ ਇੱਕ ਭਾਰਤ ਆ। ਭਾਰਤ ਦਾ ਹਾਲ ਦੇਖੋ ਕੀ ਹੋ ਰਿਹਾ ਵਾ। ਸੋ ਬਹੁਤ ਮੰਦਾ ਹਾਲ ਆ ਜੀ, ਬਹੁਤ ਮੰਦਾ ਹਾਲ ਆ। ਸੁਪਰੀਮ ਕੋਰਟ ਨੇ ਨੋਟਿਸ ਲਿਆ ਵਾ, ਕਿਉਂਕਿ ਹਾਈ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਸੀ, ਦਿੱਲੀ ਹਾਈ ਕੋਰਟ ਤਾਂ ਜਾਨਾਂ ਬਚਾ ਰਿਹਾ। ਦੇਖੋ ਇੱਕ ਹਸਪਤਾਲ ਭੱਜ ਕੇ ਗਿਆ ਉਹਨਾਂ ਦੇ ਕੋਲ, ਮੈਂ ਕਿਹਾ ਸਾਹਿਬ ਅੱਧੇ ਘੰਟੇ ਦੀ ਸਾਡੇ ਕੋਲ ਆਕਸੀਜਨ ਸਪਲਾਈ ਆ, ਮਰ ਜਾਣਗੇ ਬੰਦੇ। ਤਾਂ ਦਿੱਲੀ ਹਾਈ ਕੋਰਟ ਵੇਖ ਲਓ, ਜਿੱਦਾਂ ਕਹਿ ਲਓ ਕਿ ਪ੍ਰਾਣ ਰਾਖਾ ਬਣਿਆ ਪਿਆ। ਉਹਨਾਂ ਨੇ ਨਾਲ ਦੀ ਨਾਲ ਖਿੱਚ ਕੇ ਉਹਨੇ ਕਿਹਾ ਬੰਦੇ ਨਹੀਂ ਮਰਨੇ ਚਾਹੀਦੇ, ਨਾਲ ਦੀ ਨਾਲ ਉੱਥੇ ਆਕਸੀਜਨ ਦੀ ਸਪਲਾਈ ਹੋ ਗਈ, ਬੰਦੇ ਬਚ ਗਏ। ਤੇ ਇਹਨਾਂ ਨੇ ਕੀ ਕੀਤਾ, ਉਹਨਾਂ ਨੇ ਆਖਿਆ ਕਿ ਸ਼ਤਰਮੁਰਗ ਵਾਂਗੂ ਤੁਸੀਂ ਰੇਤ ਦੇ ਵਿੱਚ ਸਿਰ ਫਸਾਈ ਜਾਵੋ, ਅਸੀਂ ਇੰਨੇ ਨਹੀਂ ਹੈ, ਅਸੀਂ ਬੰਦੇ ਨਹੀਂ ਮਰਨੇ ਨੇ। ਤੇ ਇਸੇ ਗੱਲ ਤੋਂ ਖਫਾ ਹੋਇਆ ਕੇਂਦਰ ਜਿਹੜਾ ਸੁਪਰੀਮ ਕੋਰਟ 'ਚ ਪਹੁੰਚ ਗਿਆ। ਦੇਖੋ ਕਮਾਲ ਦੀ ਗੱਲ ਆ, ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਕਿ ਜੀ ਉਹਨਾਂ ਨੇ ਕੰਟੈਂਪਟ ਆਫ ਕੋਰਟ ਪਾ ਦਿੱਤਾ ਤੇ ਸੁਪਰੀਮ ਕੋਰਟ ਕਹਿੰਦਾ ਕਿ ਜੀ ਸਾਡੇ ਕੋਲ ਤੇ ਆਪ ਜੱਜਾਂ ਦੀ ਕਿੱਲਤ ਆ, ਕੋਈ ਨਹੀਂ ਆਪਾਂ ਨਾ ਗਾਹ ਸੁਣਾਂਗੇ, 15 ਮਈ ਨੂੰ ਸੁਣਾਂਗੇ। ਉਹਨਾਂ ਨੇ ਗਾਹ ਟਾਲ ਦਿੱਤਾ ਭਾਈ। ਹੁਣ ਦੇਖੋ ਆਹ ਹਾਲ ਆ ਕਿ ਖੁਦ ਹਾਈ ਕੋਰਟ ਜਿਹੜਾ ਆ ਉਹ ਪ੍ਰਾਣ ਰਾਖਾ ਬਣ ਕੇ ਲੋਕਾਂ ਦੇ ਪ੍ਰਾਣ ਬਚਾ ਰਿਹਾ ਵਾ। ਸਰਕਾਰ ਨਿਕਲ ਚੁੱਕੀ ਆ ਵਿੱਚੋਂ, ਸਰਕਾਰ ਸਰੈਂਡਰ ਕਰ ਚੁੱਕੀ ਆ। ਸਰਕਾਰ ਦਾ ਹਾਲ ਇਹ ਆ, ਬਹੁਤ ਵੱਡੀ ਨਮੋਸ਼ੀ ਤੁਸੀਂ ਪੜ੍ਹਨ ਜਾ ਰਹੇ ਹੋ ਚੰਦ ਘੰਟਿਆਂ ਬਾਅਦ। ਇੰਟਰਨੈਸ਼ਨਲ ਨਿਊਜ਼ ਤੁਹਾਨੂੰ ਦੱਸ ਦਿੰਦਾ ਕਿ ਜੈ ਸ਼ੰਕਰ ਪਹੁੰਚੇ ਸਨ, G7 ਦੇ ਉਹ ਬੈਠਕ ਸੀ ਵਿਦੇਸ਼ ਮੰਤਰੀਆਂ ਦੀ, ਉਹ ਕੁਆਰੰਟੀਨ ਹੋ ਗਿਆ। ਉਹਦੇ 2 ਜਿਹੜੇ ਨਾਲ ਬਾਬੂ ਗਏ ਸੀ ਕੁਆਰੰਟੀਨ ਹੋ ਗਏ ਆ। ਸਮਝਿਆ ਜਾ ਰਿਹਾ ਕਿ ਪੁਰਜ਼ਾ ਫੜੀ ਫਿਰਦੇ ਸੀ ਜਿਹੜਾ ਨੈਗੇਟਿਵ ਵਾਲਾ, ਜਿਵੇਂ ਇਟਲੀ 'ਚ ਇੱਥੋਂ ਫਲਾਈਟ ਚੜੇ ਤਾਂ ਇੱਥੋਂ ਨੈਗੇਟਿਵ, ਕਹਿੰਦੇ ਜੀ ਸਾਡੇ ਕੋਲ ਤੇ ਸਰਟੀਫਿਕੇਟ ਆ ਨੈਗੇਟਿਵ ਆ। ਉਹਨਾਂ ਕਿਹਾ ਕੋਈ ਗੱਲ ਨਹੀਂ, ਸਾਡੇ ਕੋਲ ਵੀ ਮਸ਼ੀਨਾਂ ਹੈਗੀਆਂ। ਉਹ ਪਾਏ ਤੇ 14 ਮੇਰੇ ਖਿਆਲ ਦੇ ਨਾਲ ਪੋਜ਼ਿਟਿਵ ਪਾਏ ਗਏ। ਏਜੰਸੀਆਂ ਨੇ ਜਾਂਚ ਕੀਤੀ, ਉਹ ਕਹਿੰਦੇ $30 ਦੇ ਕੇ ਜੀ ਉੱਥੋਂ ਬਣਵਾ ਕੇ ਲਿਆਏ ਇੰਡੀਆ 'ਚੋਂ ਸਰਟੀਫਿਕੇਟ। ਤਾਂ ਹੀ ਤੇ ਅਸੀਂ ਕਹਿੰਦੇ ਕਿ ਇੱਥੇ ਕਰੋਨਾ ਛੱਕੀ ਜੇ, ਇੱਥੇ ਕਰੋਨਾ ਉਹ ਕਰੋਨਾ ਨਹੀਂ, ਇੱਥੇ ਕਰੋਨਾ ਲੋਟੂ ਕਰੋਨਾ ਵੀ ਆ, ਨਾਲ ਰਲ ਗਿਆ ਕਰੋਨਾ ਦੇ ਨਾਲ, ਲੋਟੂ ਕਰੋਨਾ ਵੀ ਰਲ ਗਿਆ। ਹੁਣ ਜੈ ਸ਼ੰਕਰ ਇੱਥੋਂ ਜਿਹੜਾ ਸਰਟੀਫਿਕੇਟ ਲੈ ਕੇ ਗਿਆ, ਫਰਜ਼ ਕਰੋ ਉਹ ਉਲਟ ਉੱਥੇ ਭੁਗਤ ਗਿਆ, ਕਿਉਂਕਿ ਹੁਣ ਮੰਗਲਵਾਰ ਕਹਿੰਦੇ ਕਿ ਪਤਾ ਲੱਗਣਾ, ਪਤਾ ਨਹੀਂ ਹੁਣ ਕਿਹੜੇ ਵਾਰ ਪਤਾ ਲੱਗਣਾ। ਦੱਸਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ, ਰਿਪੋਰਟ ਆਏਗੀ ਚੰਗੀ ਤਰ੍ਹਾਂ। ਤੇ ਉਹ ਹਾਲ ਦੀ ਘੜੀ ਤਾਂ ਕਹਿ ਲਓ ਕਿ ਕੁਆਰੰਟੀਨ ਆ। ਪਰ ਦੇਖੋ ਜੇ ਮੰਨ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੀਜ਼ ਹੋ ਜਾਂਦੀ ਹੈ, ਕਿੱਡੀ ਬਦਨਾਮੀ ਹੈ ਮੁਲਕ ਦੀ ਕਿ ਤੁਹਾਡੇ ਤੇ ਤੁਸੀਂ ਨੈਗੇਟਿਵ ਦਾ ਸਰਟੀਫਿਕੇਟ ਵੀ ਪੈਸੇ ਦੇ ਕੇ ਬਣਾ ਲੈ ਜਾਂਦੇ ਆ। ਤਾਂ ਆਹ ਹਾਲ ਆ, ਬਹੁਤ ਵੱਡੇ ਪੱਧਰ ਤੇ ਕਹਿ ਲਓ ਕਿ ਇਹ ਨਮੋਸ਼ੀ ਜਿਹੜੀ ਆ ਉਹ ਹੋ ਸਕਦੀ ਆ ਇੰਡੀਆ ਨੂੰ। ਪਰ ਇੱਥੇ ਨਮੋਸ਼ੀ ਦਾ ਆਲਮ ਇਹ ਆ ਕਿ ਤੁਸੀਂ ਦੇਖੋ ਕਿ ਮਮਤਾ ਬੈਨਰਜੀ ਦੇ ਪੱਛਮੀ ਬੰਗਾਲ ਦੇ ਵਿੱਚ ਹਿੰਸਾ ਹੋਈ ਆ, ਮਾੜੀ ਗੱਲ ਆ। ਚਾਹੇ ਕੋਈ RSS ਦਾ ਮਰੇ, ਚਾਹੇ ਕੋਈ TMC ਦਾ ਮਰੇ, ਸਾਡੇ ਲਈ ਮਨੁੱਖਿਆ ਨਹੀਂ ਮਰਨਾ ਚਾਹੀਦਾ। ਔਰ ਖਾਸ ਤੌਰ ਤੇ ਰਾਜਨੀਤੀ ਦੀ ਭੇਟ ਕੋਈ ਜਾਨ ਨੂੰ ਨਹੀਂ ਚੜ੍ਹਨਾ ਚਾਹੀਦਾ। ਪਰ ਹੋਇਆ ਕਿ ਰਾਜਪਾਲ ਨੇ ਸਹੁੰ ਚੁਕਾਉਣ ਤੋਂ ਪਹਿਲਾਂ ਵੀ ਟਵੀਟ ਕੀਤਾ ਧਨਖੜ ਜੀ ਨੇ। ਫਿਰ ਇਸ ਤੋਂ ਇਲਾਵਾ ਸਹੁੰ ਚੁਕਾ ਕੇ ਮਮਤਾ ਬੈਨਰਜੀ ਨੂੰ ਨਾਲ ਦੀ ਨਾਲ ਆਖਿਆ ਨਾ ਛੋਟੀਏ ਭੈਣੇ, ਮੈਂ ਤਵੱਕੋ ਕਰਦਾ ਕਿ ਬਹੁਤ ਜਲਦੀ ਸੰਭਾਲ ਲੋਗੇ, ਨਹੀਂ ਤਾਂ ਫਿਰ ਦੇਖਾਂਗੇ। ਮਤਲਬ ਕਿ ਕਰੜੇ ਲਹਿਜੇ 'ਚ ਸੰਕੇਤ ਦਿੱਤਾ, ਸੁਨੇਹਾ ਦਿੱਤਾ ਮਮਤਾ ਬੈਨਰਜੀ ਨੂੰ ਕਿ ਭਾਈ ਆਪਣਾ ਸਟੇਟ ਸੰਭਾਲੋ, ਅਦਰਵਾਈਜ਼ ਅਸੀਂ ਸੰਭਾਲ ਦੇਵਾਂਗੇ। ਤਾਂ ਦੂਸਰੇ ਪਾਸੇ ਸਾਡਾ ਰਾਸ਼ਟਰਪਤੀ ਦੇਖਿਆ ਕਦੇ ਤੁਸੀਂ? ਰਾਸ਼ਟਰਪਤੀ ਦੇ ਦਰਸ਼ਨ ਕਦੇ ਕੀਤੇ ਤੁਸੀਂ? ਇੱਕ ਰਾਜਪਾਲ ਦੂਸਰੀ ਪਾਰਟੀ ਦੇ CM ਨੂੰ ਹਿੰਸਾ ਨੂੰ ਲੈ ਕੇ, ਜਿਹਦੇ 'ਚ 11 ਜਾਨਾਂ ਗਈਆਂ, ਤੇ ਮੈਂ ਕਹਿੰਦਾ ਕਿ ਗਲਤ ਗਈਆਂ ਨੇ। ਜਿਹੜੇ ਕਾਤਲਾਂ ਨੇ ਉਹ ਜਾਨਾਂ ਲਈਆਂ, ਚਾਹੇ ਉਹ TMC ਦਾ, ਚਾਹੇ ਕੋਈ ਭਾਰਤੀ ਜਨਤਾ ਪਾਰਟੀ ਦਾ, ਫੜ ਕੇ ਟੰਗਿਆ ਜਾਣਾ ਚਾਹੀਦਾ। ਪਰ ਇੱਕ ਰਾਜਪਾਲ ਦੂਜੀ ਪਾਰਟੀ ਦੇ CM ਨੂੰ ਤੇ ਦਬਾਈ ਜਾ ਰਿਹਾ ਹੈ। ਰਾਸ਼ਟਰਪਤੀ ਇੱਕ ਟਵੀਟ ਤੱਕ ਨਹੀਂ ਕਰ ਰਿਹਾ ਕਿ ਇਸ ਮੁਲਕ 'ਚ ਚੱਲ ਕੀ ਰਿਹਾ ਭਾਈ। ਵੈਕਸੀਨੇਸ਼ਨ ਕਿੱਥੇ ਹੈ ਤੁਹਾਡੀ? ਵੈਕਸੀਨੇਸ਼ਨ ਫੇਲ ਹੋ ਗਿਆ, ਸਭ ਕੁਛ ਟੈਸਟਿੰਗ ਫੇਲ ਹੈ, ਵੈਕਸੀਨੇਸ਼ਨ ਫੇਲ ਆ, ਹਸਪਤਾਲਾਂ ਦਾ ਪ੍ਰਬੰਧ ਫੇਲ ਆ, ਲੁੱਟ ਨੂੰ ਰੋਕਣ ਦਾ ਜਿਹੜਾ ਇੱਕ ਤਾਣਾ ਬਾਣਾ ਹੁੰਦਾ ਸਿਸਟਮ ਦਾ, ਸਭ ਕੁਛ ਕੋਲੈਪਸ ਕਰ ਚੁੱਕਾ ਹੈ। ਜੇ ਮੈਂ ਤੁਹਾਨੂੰ ਦੱਸਾਂ ਤੇ ਦੱਸਦਿਆਂ ਰਾਤ ਲੰਘ ਜਾਏਗੀ ਸਾਰੀ ਮੇਰੀ। ਤੁਸੀਂ ਦੇਖੋ ਕਿ ਜਿਹੜੀ ਵਿਦੇਸ਼ਾਂ ਚੋਂ ਇਮਦਾਦ ਪਹੁੰਚੀ ਆ,
ਕਮਾਲ ਦੀ ਗੱਲ ਆ ਕਿ 7 ਦਿਨ ਕੋਰਟ ਤੇ ਇਸੇ ਕਰਕੇ ਖੜੀ ਰਹੀ ਕਿਉਂਕਿ ਇਹਨਾਂ ਦੇ ਕੋਲ ਉਹ ਜਿਹੜਾ ਹੁੰਦਾ ਨਾ ਇੱਕ ਆਪਣਾ ਬਣਾਉਣਾ ਹੁੰਦਾ ਇਹਨਾਂ ਨੇ ਜਿਹਨੂੰ ਆਪਾਂ ਕਹਿ ਲਈਏ ਸਪੈਸ਼ਲ ਨਹੀਂ SOP ਬਣਾਉਂਦੇ ਆ ਜਿੱਦਾਂ ਕੋਈ ਇਹਨਾਂ ਦਾ ਸਿਸਟਮ ਹੁੰਦਾ ਹੈ ਕੁਛ ਐਸਾ ਹੁੰਦਾ ਹੈ ਮਤਲਬ ਕਿ ਉਹਦੇ ਵਿੱਚ ਕਿ ਵੰਡ ਦਾ ਤੁਹਾਨੂੰ ਨਿਯਮ ਕਾਇਦਾ ਉੱਥੇ ਬਣਾਉਣਾ ਪੈਂਦਾ ਹੈ ਅਸੀਂ ਜਿੱਦਾਂ ਹੁਣ ਰੈੱਡ ਕਰਾਸ ਇਨਵੋਲਵ ਹੋ ਗਈ ਉਹਦੇ ਵਿੱਚ ਰੈੱਡ ਕਰਾਸ ਨੇ ਉੱਥੋਂ ਕੱਟ ਦੇਣਾ ਹਨ ਕਿ ਕਲੀਅਰੈਂਸ ਦੇ ਦਿੱਤੀ ਤੇ ਫਿਰ ਸਿਹਤ ਮੰਤਰਾਲੇ ਨੇ ਇੱਕ ਰੋਡ ਮੈਪ ਤਿਆਰ ਕਰਨਾ ਆਪਾਂ ਉਸ ਚੀਜ਼ ਨੂੰ ਲੈ ਲਈਏ ਪਤਾ ਨਹੀਂ POS ਕਹਿੰਦੇ ਆ ਜਾਂ SOP ਕਹਿੰਦੇ ਉਹ ਮੈਨੂੰ ਯਾਦ ਨਹੀਂ ਹੈ ਤਾਂ ਉਹਦੇ ਚ ਕੀ ਹੁੰਦਾ ਹੈ ਕਿ ਰਾਜ ਕਰਨਵੀਰ ਸਿੰਘ ਜੀ ਇਹ ਸਾਰਾ ਕੁਛ ਕਰ ਲੈਂਦੇ ਆ ਉੱਥੇ ਮਿਦਾਦ ਜਿਹੜੀ ਆ ਪਹੁੰਚ ਵੀ ਜਾਂਦੀ ਆ ਪਰ ਹੈਰਾਨਗੀ ਦੀ ਗੱਲ ਆ ਕਿ 7 ਦਿਨ ਇਹਨਾਂ ਕੋਲੋਂ ਨਿਯਮ ਕਾਇਦੇ ਨਹੀਂ ਬਣਦੇ 7 ਦਿਨ ਉਹ ਸਮੱਗਰੀ ਉਦਾਂ ਹੀ ਪਈ ਰਹਿੰਦੀ ਹੈ ਇਹ ਹਕੀਕਤਾਂ ਨੇ ਇੱਥੋਂ ਦੀਆਂ ਕਿ ਜਿਸ ਦੇਸ਼ ਦੇ ਵਿੱਚ ਆਦਮੀ ਮਰ ਰਹੇ ਹੋਣ ਜਿਸ ਦੇਸ਼ ਦੇ ਵਿੱਚ ਜਾਨਾਂ ਜਾ ਰਹੀਆਂ ਹੋਣ SOP ਕਹਿੰਦੇ ਆ ਜੀ ਉਹਨੂੰ SOP ਸੋ ਉਹ SOP ਹੀ ਨਹੀਂ ਬਣਾ ਸਕੇ ਇਹ ਤੇ ਉਹਦਾ ਸਿੱਟਾ ਕੀ ਨਿਕਲਿਆ ਅੱਜ ਬਹੁਤ ਵੱਡੀਆਂ ਅਖਬਾਰਾਂ ਦੈਨਿਕ ਭਾਸਕਰ ਇੰਡੀਅਨ ਐਕਸਪ੍ਰੈਸ ਨੇ ਖਬਰਾਂ ਲਾਈਆਂ ਕਿ 7 ਦਿਨ ਇਸ ਕਰਕੇ ਸਮਾਨ ਪਿਆ ਰਿਹਾ ਕਿਉਂਕਿ ਸਿਰਫ SOP ਯਾਨੀ ਨਿਯਮ ਹੀ ਨਹੀਂ ਬਣਾ ਸਕੇ ਕੀ ਕਰੋਗੇ ਤੁਸੀਂ ਸੋ ਜਦੋਂ ਤੁਹਾਡੀ ਸਰਕਾਰ ਇਸ ਤਰ੍ਹਾਂ ਦੀ ਹੋ ਜਾਵੇ ਜਦੋਂ ਤੁਹਾਡਾ ਸਿਸਟਮ ਇਸ ਤਰ੍ਹਾਂ ਦਾ ਹੋ ਜਾਵੇ ਉਹਦੇ ਵਿੱਚ ਇਕੱਲਾ ਕਰੋਨਾ ਹੀ ਨਹੀਂ ਉਹੀ ਤੁਹਾਡੇ ਲਈ ਖਤਰਾ ਨਹੀਂ ਹੈ ਇੱਥੇ ਤੁਹਾਡੇ ਲਈ ਖਤਰਾ ਜਿਹੜਾ ਉਹ ਸਿਸਟਮ ਵੀ ਇੱਕ ਖਤਰਾ ਉਹ ਸਭ ਤੋਂ ਵੱਡਾ ਖਤਰਾ ਹੈ ਕਿ ਤੁਸੀਂ ਇਹਦੇ ਸਹਾਰੇ ਇਹਨਾਂ ਨੂੰ ਵੋਟ ਪਾ ਕੇ ਤੇ ਆਪਣਾ ਭਵਿੱਖ ਸੁਰੱਖਿਅਤ ਕਰਕੇ ਵੇਚਣ ਤੋਂ ਕਿ ਸੌਂ ਜਾਓਗੇ ਨਹੀਂ ਇਹ ਤਾਂ ਸਭ ਤੋਂ ਖਤਰਨਾਕ ਕਰੋਨਾ ਤੋਂ ਵੀ ਮੈਂ ਕਹੂੰਗਾ ਕਿ ਸਭ ਤੋਂ ਖਤਰਨਾਕ ਵਾਇਰਸ ਹੈ ਜਿਹੜਾ ਇਸ ਟਾਈਮ ਸਿਸਟਮ ਦਾ ਵਾਇਰਸ ਹੈ ਬਹੁਤ ਮਾਰੂ ਵਾਇਰਸ ਜੀ ਤੁਸੀਂ ਮਿੰਟੂ ਜੀ ਖਿਡਾਰੀਆਂ ਦੀ ਤੇ ਪੋਲੀਟੀਸ਼ੀਅਨਾਂ ਦੀ ਤੇ ਜਿਹੜੇ ਐਕਟਰਾਂ ਦੀ ਗੱਲ ਕੀਤੀ ਸੀ ਬਾਬੇ ਵੀ ਬਾਹਰ ਨੂੰ ਭੱਜ ਗਏ ਆ ਇਹ ਵੀ ਜਿਹੜੇ ਇੱਧਰ ਉੱਧਰ ਬਾਹਰਲੇ ਮੁਲਕਾਂ 'ਚ ਦਿਖਣ ਡੇ ਆ ਹੁਣ ਸਾਰੇ ਪਾਸੇ ਇਹਨਾਂ ਨੇ ਦੌੜ ਜਾਣਾ ਹੈ ਜੀ ਇਹਨਾਂ ਦੇ ਸਾਰਿਆਂ ਨੇ ਬੰਗਲੇ ਲੈ ਰੱਖੇ ਨੇ ਬਾਹਰ ਬਿਲਕੁਲ ਇਹ ਜਿਹੜੇ ਮਿੱਟੀ ਨੂੰ ਪ੍ਰੇਮ ਜਤਾਉਂਦੇ ਆ ਨਾ ਇਹ ਪ੍ਰੇਮ ਤੇ ਇਹਨਾਂ ਦੇ ਫਰਜ਼ੀ ਕਾਰੋਬਾਰ ਆ ਆਉਂਦੇ ਹੁੰਦੇ ਆ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਗੱਲਾਂ ਬੜੀਆਂ ਉਹਨਾਂ ਦੀਆਂ ਸਿਆਣੀਆਂ ਹੀ ਭੁੱਲ ਗਏ ਭੁਲੱਕੜ ਆ ਕਿ ਖਾਣਾ ਹਲਵਾਈਆਂ ਦੇ ਭੌਂਕਣਾ ਕਸਾਈਆਂ ਦੇ ਇਹ ਉਹ ਲੋਕ ਨੇ ਆਧਾਰ ਪੂਨਾ ਵਾਲਾ ਫਲਾਣਾ ਜੀ ਪੂਨਾ ਵਾਲਾ ਕਦਾ ਚੂਨਾ ਵਾਲਾ ਹੀ ਬਣ ਗਿਆ ਮੈਨੂੰ ਬਿਲਕੁਲ ਸਭ ਨਿਕਲ ਗਏ ਨੇ ਜੀ ਮਮਤਾ ਬੈਨਰਜੀ ਦੀ ਗੱਲ ਕਰਦੇ ਜਾਈਏ ਸਹੁੰ ਦੇ ਉੱਤੇ ਵੀ ਕਹਿੰਦੇ ਧਮਕੀ ਨਹੀਂ ਹੋਵੇਗੀ ਨੰਦੀਗ੍ਰਾਮ ਦੇ ਵਿੱਚ ਦੁਬਾਰਾ ਵੋਟ ਗਿਣਤੀ ਹਾਂਜੀ ਉਹ ਤਾਂ ਚਲੋ ਆਪਾਂ ਗੱਲ ਕਰ ਲਈਏ ਸੰਖੇਪ ਦੇ ਵਿੱਚ ਕਿਉਂਕਿ ਟਾਈਮ ਜਿਹੜਾ ਥੋੜਾ ਹੁੰਦਾ ਖਬਰਾਂ ਜ਼ਿਆਦੀਆਂ ਹੁੰਦੀਆਂ ਅੱਜ ਕੱਲ੍ਹ ਤੁਹਾਨੂੰ ਪਤਾ ਅਪਡੇਸ਼ਨ ਜ਼ਿਆਦਾ ਆ ਸੋ ਉਹ ਤਾਂ ਉਹੀ ਸੰਕੇਤ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਧਮਕੀ ਆ ਸਿੱਧੇ ਤੌਰ ਤੇ ਕਿ ਭਾਈ ਰੋਕੋ ਹਿੰਸਾ ਤੇ ਉਹ ਮਮਤਾ ਬੈਨਰਜੀ ਨੇ ਸਹੁੰ ਚੁੱਕਣ ਤੋਂ ਬਾਅਦ ਰਾਜਪਾਲ ਨੇ ਜਦੋਂ ਗੱਲਾਂ ਕਹੀਆਂ ਉਹਨਾਂ ਨੇ ਜਵਾਬ ਦਿੱਤਾ ਉਹਨੇ ਆਖਿਆ ਕਿ ਦੇਖੋ ਮੇਰੇ ਕੋਲ ਨਾ ਪਾਵਰ ਨਹੀਂ ਸੀਗੀ ਕਿਉਂਕਿ ਮਾਡਲ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਮੌਕੇ ਦਾ CM ਹੁੰਦਾ ਉਹ ਇੱਕ ਆਰਜ਼ੀ ਸਰਕਾਰ 'ਚ ਚਲੇ ਜਾਂਦਾ ਹੈ ਹੁਣ ਅਸੀਂ ਸਹੁੰ ਚੁੱਕ ਲਈ ਹੈ ਅਸੀਂ ਹੁਣ ਸਿਸਟਮ ਨੂੰ ਸੰਭਾਲਾਂਗੇ ਨਾਲ ਦੀ ਨਾਲ ਬੀਬੀ ਮਮਤਾ ਬੈਨਰਜੀ ਨੇ ਕੁਝ ਵੱਡੇ ਅਫਸਰਾਨ ਜਿਹੜੇ ਆ ਉਹ ਬਦਲ ਦਿੱਤੇ ਆ ਮੈਨੂੰ ਲੱਗਦਾ ਕਿ ਸਵੇਰ ਤੱਕ ਠੀਕ ਹੋ ਜੂ ਪਰ ਬੀਬੀ ਨੂੰ ਪਹਿਲਾਂ ਅਪੀਲ ਕਰਨੀ ਚਾਹੀਦੀ ਸੀ ਕਿ ਸ਼ਾਇਦ ਕੀਤੀ ਵੀ ਹੋਵੇ ਮੇਰੇ ਤਾਂ ਦ੍ਰਿਸ਼ਟੀਗੋਚਰ ਨਹੀਂ ਹੈਗਾ ਪਰ ਪਹਿਲਾਂ ਹੀ ਜੇ ਆਪਣੇ ਕੈਡਰ ਨੂੰ ਕਹਿ ਕੇ ਰੱਖਦੇ ਤਾਂ ਇਹ ਚੀਜ਼ਾਂ ਜਿਹੜੀਆਂ ਰੋਕੀਆਂ ਜਾ ਸਕਦੀਆਂ ਸੀ ਪਰ ਘੱਟ ਉਹ ਵੀ ਨਹੀਂ ਹੈ ਮੈਂ ਤੁਹਾਨੂੰ ਐਵੇਂ ਕਹਾਂ ਕਿ ਉਹ ਜਿਹੜੇ ਆ ਉਹ ਤੇ ਬਿਲਕੁਲ ਦੁੱਧ ਦੇ ਧੋਤੇ ਉਹ ਵੀ ਜ਼ਹਿਰ ਭਰੀ ਜਾਂਦੇ ਆ ਕੇਡਰ ਦੇ ਵਿੱਚ ਚੱਤੋ ਪੈਰ ਸੋ ਇਸ ਤਰ੍ਹਾਂ ਦੀ ਜਿਹੜੀ ਫਿਰਕੂਪਨ ਵਾਲੀ ਰਾਜਨੀਤੀ ਹੁੰਦੀ ਆ ਨਫ਼ਰਤ ਵਾਲੀ ਰਾਜਨੀਤੀ ਹੁੰਦੀ ਆ ਉਹਦੇ ਚੋਂ ਕੁਛ ਨਹੀਂ ਨਿਕਲਦਾ ਰਾਜ ਕਰਨਵੀਰ ਸਿੰਘ ਜੀ ਉਹਦੇ ਚੋਂ ਹਮੇਸ਼ਾ ਕਹਿ ਲਓ ਕਿ ਬੇਵਕੂਫਾਨਾ ਫੈਸਲੇ ਨਿਕਲਦੇ ਆ ਉਹਦੇ ਚੋਂ ਹਮੇਸ਼ਾ ਜਨੂਨ ਨਿਕਲਦਾ ਉਹਦੇ ਚੋਂ ਹਮੇਸ਼ਾ ਖੂਨ ਨਿਕਲਦਾ ਹੋਰ ਕੁਛ ਨਹੀਂ ਨਿਕਲਦਾ ਕੱਖ ਨਹੀਂ ਨਿਕਲਦਾ ਸੋ ਬਹਰਹਾਲ ਦੇਖੋ ਇਹ ਹਿੰਸਾ ਤਾਂ ਰੋਕ ਲੈਣਗੇ ਮੇਰੇ ਖਿਆਲ ਦੇ ਨਾਲ ਕਿਉਂਕਿ ਤੁਹਾਨੂੰ ਪਤਾ ਹੀ ਹੈ ਕੈਡਰ ਇਹਨਾਂ ਦਾ ਬਹੁਤ ਮਜ਼ਬੂਤ ਆ ਆਗਿਆਕਾਰੀ ਵੀ ਆ ਆਖੇ ਲੱਗ ਜਾਊਗਾ ਪਰ ਸਭ ਤੋਂ ਵੱਡੀ ਗੱਲ ਵੇਖਣ ਵਾਲੀ ਹੈ ਕਿ ਨੰਦੀਗ੍ਰਾਮ ਦੇ ਵਿੱਚੋਂ ਜੋ ਇੱਕ ਝੋਲ ਨਜ਼ਰ ਆ ਰਹੀ ਸੀਗੀ ਜੋ ਇੱਕ ਵਿਵਾਦ ਨਜ਼ਰ ਆ ਰਿਹਾ ਸੀਗਾ ਉਹਦੇ ਤੇ ਚੋਣ ਕਮਿਸ਼ਨ ਨੇ ਸਾਫ਼ ਕਰ ਦਿੱਤਾ ਉਹਨਾਂ ਕਿਹਾ ਕਿ ਗੱਲ ਇਹ ਆ ਕਿ ਅਸੀਂ ਰੀਕਾਊਂਟਿੰਗ ਦਾ ਹੁਕਮ ਨਹੀਂ ਜੇ ਦੇ ਸਕਦੇ ਹਾਂ ਜੇ ਤੁਸੀਂ ਚਾਹੁੰਦੇ ਆ ਕਿ ਰੀਕਾਊਂਟਿੰਗ ਕੀਤੀ ਜਾਵੇ ਤਦ ਤੁਸੀਂ ਹਾਈ ਕੋਰਟ ਦੇ ਵਿੱਚ ਜਾਓ ਹਾਈ ਕੋਰਟ ਤੋਂ ਹੁਕਮ ਪਾਓ ਉਸ ਤੋਂ ਬਾਅਦ ਰੀਕਾਊਂਟਿੰਗ ਕਰਾਓ ਮਤਲਬ ਕਿ ਗੱਲ ਉਹਨਾਂ ਨੇ ਕਲੀਅਰ ਕਰ ਦਿੱਤੀ ਆ ਦੂਸਰੀ ਗੱਲ ਜਿਹੜੀ ਕਿ ਇੱਕ ਕਹਿ ਲਓ ਕਿ ਸ਼ੱਕ ਦੇ ਦਾਇਰੇ 'ਚ ਸੀਗੀ ਕਿ ਇੱਕ WhatsApp ਤੇ
ਟਵੀਟ ਵਿਖਾਇਆ ਸੀਗਾ, ਸ਼ਾਇਦ ਨਹੀਂ ਟਵੀਟ ਨਹੀਂ ਕਹਿ ਸਕਦੇ, ਉਹਨੂੰ ਇੱਕ ਮੈਸੇਜ ਕਹਿ ਸਕਦੇ ਆ ਕਿ ਉਹ ਦਿਖਾਇਆ ਸੀ WhatsApp ਤੇ ਮਮਤਾ ਬੈਨਰਜੀ ਨੇ ਕਿ ਜਿਹੜਾ ਰਿਟਰਨਿੰਗ ਅਫਸਰ ਹੈ ਉਹ ਕਹਿ ਰਿਹਾ ਕਿ ਮੈਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਤੇ ਜੇ ਮੈਂ ਰੀਕਾਊਂਟਿੰਗ ਦਾ ਹੁਕਮ ਦੇ ਦਿੱਤਾ ਮੇਰੀ ਜਾਨ ਨੂੰ ਖਤਰਾ ਹੋ ਜਾਣਾ ਹੈ। ਤਾਂ ਉਹਦੇ ਤੇ ਮੋਹਰ ਲਾਉਂਦੇ ਆ ਚੋਣ ਕਮਿਸ਼ਨ ਨੇ ਕਿਹਾ ਕਿ ਅਸੀਂ ਉਹਨੂੰ ਸੁਰੱਖਿਆ ਦੇ ਦਿੱਤੀ ਸੀ, ਸਿਕਿਉਰਿਟੀ ਦੇ ਦਿੱਤੀ ਸੀ। ਇਹਦਾ ਮਤਲਬ ਹੈ ਕਿ ਕੁਛ ਨਾ ਕੁਛ ਤੇ ਹੋਇਆ, ਉਹ ਕਿਨ ਕੀਤਾ ਇਹ ਜਾਂਚ ਪੜਤਾਲ ਦਾ ਵਿਸ਼ਾ, ਪਰ ਕਲੀਅਰ ਕੱਟ ਚੋਣ ਕਮਿਸ਼ਨ ਨੇ ਕਹਿ ਦਿੱਤਾ ਕਿ ਅਸੀਂ ਰੀਕਾਊਂਟਿੰਗ ਦਾ ਹੁਕਮ ਨਹੀਂ ਦੇਵਾਂਗੇ। ਜੇ ਤੁਸੀਂ ਰੀਕਾਊਂਟਿੰਗ ਚਾਹੁੰਦੇ ਹੋ ਤਾਂ ਫਿਰ ਤੁਸੀਂ ਲੈ ਕੇ ਆਓ ਹੁਕਮ ਹਾਈ ਕੋਰਟ ਤੋਂ। ਜੀ ਜੀ ਅਗਲੀ ਗੱਲ ਕਰਦੇ ਜਾਈਏ, ਸਾਂਝੇ ਕਿਸਾਨ ਮੋਰਚੇ ਨੇ ਕੈਪਟਨ ਦੇ ਲੋਕਡਾਊਨ ਨੂੰ ਵੰਗਾਰਿਆ। ਹਾਂਜੀ ਦੇਖੋ, ਇਹ ਵੰਗਾਰ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਉਣੀ ਆ। ਲੋਕਡਾਊਨ ਇਸ ਵਾਰੀ ਨਹੀਂ ਮੰਨਿਆ ਜਾਏਗਾ ਆਸਾਨੀ ਨਾਲ। ਤੁਸੀਂ ਦੇਖੋਗੇ ਅੱਜ ਵੀ ਦੁਕਾਨਦਾਰ ਪ੍ਰਸ਼ਾਸਨ ਆਮੋ ਸਾਹਮਣੇ ਰਹੇ ਆ। ਬਹੁਤ ਹੀ ਜ਼ਿਆਦਾ ਵੱਡੀ ਇੱਕ ਘਟਨਾ ਵਾਪਰ ਗਈ ਵੈਸੇ ਤੇ ਹੁਣ ਜੇ ਤੁਸੀਂ ਦੇਖੋਗੇ ਤਾਂ ਛੋਟੀ ਜਿਹੀ ਘਟਨਾ, ਇੱਕ ਸਬਜ਼ੀ ਵਾਲੇ ਦੀ ਸਬਜ਼ੀ ਖਿਲਾਰ ਦਿੱਤੀ SHO ਫਗਵਾੜਾ ਨੇ ਲੱਤ ਮਾਰ ਕੇ, ਉਹ ਵੀਡੀਓ ਵਾਇਰਲ ਹੋਈ ਆ, ਤੁਸੀਂ ਦੇਖ ਲੈਣੀ ਆ। ਅੱਛਾ, ਉਸ ਤੋਂ ਬਾਅਦ ਬਹੁਤ ਵੱਡਾ ਵਿਰੋਧ ਸ਼ੁਰੂ ਹੋ ਗਿਆ ਕਿ ਇੱਕ ਗਰੀਬ ਦੀ ਰੋਜੀ ਤੇ ਤੈਨੂੰ ਲੱਤ ਮਾਰਦਿਆਂ ਸ਼ਰਮ ਨਹੀਂ ਆਈ ਬੇਸ਼ਰਮਾ। ਉਸ ਤੋਂ ਬਾਅਦ ਉਹਨੂੰ ਤਾਂ ਸਸਪੈਂਡ ਕਰ ਦਿੱਤਾ। DGP ਨੇ ਖੁਦ ਨੋਟਿਸ ਲਿਆ ਔਰ ਉਹ ਥਾਣੇਦਾਰ ਆਪਦੀਆਂ ਉਂਗ ਪਤਾਲਦੀਆਂ ਮਾਰੀ ਜਾਂਦਾ ਸੀਗਾ ਕਿ ਦੇਖੋ ਜੀ ਇੱਥੇ ਇੰਨੇ ਕੋਈ ਏਰੀਏ ਦੇ ਵਿੱਚ ਬੰਦੇ ਕੁਛ ਪੋਜ਼ਿਟਿਵ ਆ ਗਏ ਤੇ ਅਸੀਂ ਉਹਨਾਂ ਨੂੰ ਜੇ ਲੱਭਣ ਆਉਣੇ ਆ ਭੱਜ ਜਾਂਦੇ ਆ ਸਬਜ਼ੀ ਦੀਆਂ ਰੇਹੜੀਆਂ ਛੱਡ ਕੇ। ਮੈਂ ਤਾਂ ਮਤਲਬ ਕਿ ਸਬਜ਼ੀ ਜਿਹੜੀ ਆ ਉਹ ਦਿੱਤੀ ਆ। ਤਾਂ ਕਹਿਣ ਦਾ ਮਤਲਬ ਕਿ ਦੇਖੋ ਤੁਸੀਂ ਕਿਉਂ ਆਪਣੀ ਡਿਊਟੀ ਜਿਹੜੀ ਆ ਉਹ ਇਸ ਪੱਧਰ ਤੇ ਲੈ ਜਾਂਦੇ ਹੋ ਕਿ ਤੁਹਾਡੀ ਨੌਕਰੀ ਹੀ ਖਤਰੇ 'ਚ ਪੈ ਜਾਂਦੀ ਆ। ਕਿਉਂਕਿ ਦੇਖੋ ਜੇ ਕੋਈ ਬੰਦਾ ਤੁਹਾਡਾ ਕੋਈ ਕਾਨੂੰਨ ਕਾਇਦਾ ਤੋੜਦਾ, ਤੁਸੀਂ ਉਹਦੇ ਤੇ ਭਾਈ ਚਲਾਨ ਕਰਕੇ ਹੱਥ ਤੇ ਰੱਖ ਦਿਓ, ਗੱਲ ਖਤਮ ਆ। ਤੁਸੀਂ ਗਾਲਾਂ ਕੱਢਦੇ ਹੋ, ਤੁਸੀਂ ਉਹਨਾਂ ਨੂੰ ਕੁੱਟਦੇ ਹੋ, ਤੁਸੀਂ ਉਹਨਾਂ ਨੂੰ ਜ਼ਲੀਲ ਕਰਦੇ ਹੋ, ਮੁੜ ਕੇ ਤੁਸੀਂ ਸਸਪੈਂਡ ਵੀ ਹੁੰਦੇ ਹੋ, ਤਰੀਕਾ ਵੀ ਭੁਗਤਦੇ ਹੋ, ਉਹਦੇ 'ਚੋਂ ਨਿਕਲਦਾ ਕੀ ਹੈ। ਔਰ ਦੂਜੀ ਗੱਲ ਹੈ ਕਿ ਲੋਕਡਾਊਨ ਦੀ ਤਾਂ ਦੇਖੋ ਇਹ ਹਾਲ ਆ, ਮੈਂ ਤੁਹਾਨੂੰ ਦੱਸਿਆ ਸੀ ਇਹ ਬੇਵਕੂਫਾਂ ਦਾ ਟੋਲਾ ਇਕੱਠਾ ਹੋਇਆ ਵਾ। ਇਹਨਾਂ ਦੀਆਂ ਮਿੰਟ ਤੇ ਹਦਾਇਤਾਂ ਬਦਲ ਰਹੀਆਂ ਨੇ, ਮਿੰਟ ਤੇ। ਦੇਖੋ ਅੱਜ ਜਿਵੇਂ ਸਾਂਝੇ ਕਿਸਾਨ ਮੋਰਚੇ ਨੇ ਐਲਾਨ ਕਰ ਦਿੱਤਾ, ਉਹਨਾਂ ਆਖਿਆ 8 ਤਰੀਕ ਨੂੰ ਅਸੀਂ ਲੋਕਡਾਊਨ ਤੋੜਾਂਗੇ, ਅਸੀਂ ਖੜਾਂਗੇ ਕਾਰੋਬਾਰੀਆਂ ਦੇ ਨਾਲ। ਜਿਹੜੇ ਕਾਰੋਬਾਰੀ ਵੈਸੇ ਹੁਣ ਇਹ ਤਾਂ ਜ਼ਾਹਰਾ ਜੀ ਗੱਲ ਹੈ, ਦੇਖੋ ਤੁਸੀਂ ਕਹੀ ਜਾਵੋ, ਬੇਸ਼ੱਕ ਕਹੀ ਜਾਵੋ ਕਿ ਇੰਡੀਆ ਦੇ ਲੋਕਾਂ ਨੂੰ ਜਾਂ ਪੰਜਾਬੀਆਂ ਨੂੰ ਭਾਈ ਨੇਮ ਕਾਇਦੇ ਫੋਲੋ ਕਰਨੇ ਚਾਹੀਦੇ ਆ, ਕਿਉਂਕਿ ਤੁਸੀਂ ਕਰਦੇ ਹੋ, ਪਰੰਤੂ ਇੱਥੇ ਹਾਲਾਤ ਜੁਦਾ ਹੋ ਗਏ ਆ, ਬਿਲਕੁਲ ਵੱਖਰੇ ਹੋ ਗਏ ਆ। ਕੰਮਕਾਰ ਜਿਹੜੇ ਪਿਛਲੇ 3 ਸਾਲਾਂ ਤੋਂ ਪ੍ਰਭਾਵਿਤ ਹੈ, US ਦੇ ਵਿੱਚ, UK ਦੇ ਵਿੱਚ 1 ਸਾਲ ਤੋਂ ਪ੍ਰਭਾਵਿਤ ਹੋਏ ਹੋਣਗੇ, ਕਿਉਂਕਿ ਇੱਥੇ ਨੋਟਬੰਦੀ, GST, ਲੋਕਡਾਊਨ ਲਗਾਤਾਰ 3-4 ਸਾਲ ਤੱਕ ਕਾਰੋਬਾਰ ਬਣਾ ਕਰਕੇ ਚਲੇ ਗਏ। ਤਾਂ ਇਹ ਇੱਕ ਕਹਿ ਲਓ ਕਿ ਅੱਤ ਹੁੰਦੀ ਆ, ਫਿਰ ਅੱਤ ਹੁੰਦੀ ਆ, ਉਸ ਤੋਂ ਬਾਅਦ ਬੰਦਾ ਬਾਗੀ ਹੋ ਜਾਂਦਾ ਇਹਨਾਂ ਚੀਜ਼ਾਂ ਤੋਂ। ਤਾਂ ਅਸੀਂ ਵੀ ਨਹੀਂ ਕਹਿ ਸਕਦੇ। ਹੁਣ ਜੇ ਰਸਮ ਪੂਰਤੀ ਨੂੰ ਤੁਸੀਂ ਮੈਨੂੰ ਕਹੋ ਕਿ ਹਾਂ ਭਾਈ ਤੂੰ ਕਹਿ ਦੇ ਯਾਰ ਕਿ ਇਹ ਏਦਾਂ ਨਾ ਕਰਨ, ਤਾਂ ਮੇਰਾ ਵੀ ਹੀਆ ਨਹੀਂ ਪੈਂਦਾ ਕਿ ਕਿਸ ਮੂੰਹ ਨਾਲ ਕਹੋਗੇ ਤੁਸੀਂ। ਉਹਨਾਂ ਦੇ 36 ਸਵਾਲ ਨੇ ਅੱਗੋਂ। ਅਸੀਂ ਕਹਿੰਦੇ ਕਿ ਜਾਨ ਹੈ ਤੇ ਜਹਾਨ ਹੈ, ਉਹ ਕਹਿੰਦੇ ਜਹਾਨ ਤਾਦੀ ਹੈ ਨਾ ਜੇ ਤੁਹਾਡੇ ਢਿੱਡ 'ਚ ਅਨਾਜ ਆ, ਦਾਣਾ ਹੈ, ਉਹ ਦੱਸੋ ਕਿੱਥੋਂ ਦਿਓਗੇ। ਬਹੁਤ ਕੁਛ ਆ। ਸੋ ਇਹਨਾਂ ਨੇ ਨਾਲ ਦੀ ਨਾਲ ਹੁਣ ਨਵੀਆਂ ਹਦਾਇਤਾਂ, ਕੱਲ ਵੀ ਮੈਂ ਤੁਹਾਨੂੰ ਕਿਹਾ ਸੀ ਕੁਝ ਘੰਟਿਆਂ ਬਾਅਦ ਬਦਲ ਗਈਆਂ। ਹੁਣ ਕਹਿੰਦੇ ਕਿ ਪੰਜਾਬ 'ਚ ਪੜਾਅਵਾਰ ਦੁਕਾਨਾਂ, ਕੱਲ ਕਹਿੰਦੇ ਸਾਰੀਆਂ ਖੋਲਣਗੀਆਂ, ਪਰਸੋਂ ਕਹਿੰਦੇ ਸੀ ਕੁਝ ਖੁੱਲਣਗੀਆਂ, ਅੱਜ ਕਹਿੰਦੇ ਪੜਾਅਵਾਰ ਖੁੱਲਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਆਪਣੇ ਪੱਧਰ ਤੇ ਫੈਸਲਾ ਲਊਗਾ। ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਹਾਜ਼ਰੀ 50% ਹੋਊਗੀ। ਤੁਸੀਂ ਹੁਣ ਦੇਖੋ ਬੱਚਿਆਂ ਨੂੰ ਤਾਂ ਤੁਸੀਂ ਡੱਕ ਦਿੱਤਾ ਮਾਰਚ ਦੇ ਮਹੀਨੇ ਦੇ ਵਿੱਚ ਤੇ ਬੱਚੇ ਸਕੂਲ ਨਹੀਂ ਆਉਣਗੇ ਤੇ ਅਧਿਆਪਕਾਂ ਤੋਂ ਉੱਥੋਂ ਕੀ ਕਰਾਉਣਾ, ਮੱਖੀਆਂ ਮਰਵਾਉਣੀਆਂ ਤੁਸੀਂ। ਫਿਰ ਹੁਣ ਕਹਿੰਦੇ ਕਿ 50% ਬੰਦ ਕਰ ਦਿਓ ਉਹਨਾਂ ਨੂੰ, ਕਹਿਣ ਹਾਂ ਭਾਈ ਤੁਸੀਂ ਆਪਣੀਆਂ ਕੋਈ ਕਲਾਸਾਂ ਜਿਹੜੀਆਂ ਨੇ ਦੇ ਸਕਦੇ ਹੋ, ਤੁਸੀਂ ਜਿੰਨੇ ਵੀ ਬੱਚੇ ਤੁਹਾਡੇ ਨਾਲ ਹੈਗੇ ਆ ਇੰਟਰਨੈਟ ਦੇ ਥਰੂ ਉਹਨਾਂ ਨੂੰ ਤੁਸੀਂ ਉੱਥੇ ਐਜੂਕੇਟ ਕਰਾ ਦਿਓ। ਹੋਰ ਕੀ ਆ। ਪਿੰਡਾਂ ਦੇ ਕਹਿੰਦੇ ਕਿ ਸਰਪੰਚ ਪੰਚਾਇਤੀ ਫੰਡ 'ਚੋਂ 5000 ਤੋਂ ਲੈ ਕੇ 50000 ਰੁਪਏ ਤੱਕ ਕਰੋਨਾ ਮਰੀਜ਼ਾਂ ਤੇ ਖਰਚਣਗੇ, ਪ੍ਰਵਾਨਗੀ ਦੇ ਦਿੱਤੀ ਆ। ਫਿਰ ਕਹਿੰਦੇ ਕਿ 1 ਕਰੋੜ 41 ਲੱਖ ਸਮਾਰਟ ਕਾਰਡ ਧਾਰਕਾਂ ਨੂੰ ਮਿਲੇਗਾ 10 ਕਿਲੋ ਵਾਧੂ ਆਟਾ। ਬਸ ਆਹ ਡਿਊਟੀਆਂ ਹੁੰਦੀਆਂ, 10 ਕਿਲੋ ਵੱਧ ਆਟਾ ਦਿੱਤਾ। ਮੈਂ ਤੁਹਾਨੂੰ ਦੱਸਿਆ ਨਾ ਕਿ ਬੰਦੇ ਤੜਨ ਤੇ ਤੜਨ ਕਿਹਦੇ ਸਿਰ ਤੇ। ਕਹਿੰਦੇ ਜੀ ਕਰੋਨਾ ਮਰੀਜ਼ਾਂ ਨੂੰ ਦੇ ਦਿਆਂਗੇ 10 ਕਿਲੋ ਆਟਾ ਪਲੱਸ 2 ਕਿਲੋ ਛੋਲੇ ਛੱਬੀ ਜਾਓ, 2 ਕਿਲੋ ਚੀਨੀ। ਆਂਗਣਵਾੜੀ ਦੇ ਵਿੱਚ ਇਹਨਾਂ ਨੇ ਖੰਡ ਭੇਜੀ ਆ ਜੀ। ਇੱਥੇ ਸਾਡੀ ਭੈਣ ਨੇ, ਵੱਡੀ ਭੈਣ ਹੈ ਸਾਡੀ ਹਰਗੋਬਿੰਦ ਕੌਰ, ਉਹ ਆਂਗਣਵਾੜੀ ਵਰਕਰਾਂ ਦੀ ਲੀਡਰ ਆ। ਉਹਦੀ ਫੋਟੋ ਮੈਂ ਵੇਖਣ ਡਿਆ ਸੀ, ਖੰਡ ਜਿੱਦਾਂ ਦਰਿਆ ਚੋਂ ਕੱਢ ਕੇ ਭੇਜੀ ਹੁੰਦੀ ਹੈ, ਗਿੱਲੀ ਖੰਡ ਭੇਜੀ।
ਉਹ ਕਹਿੰਦੇ ਅਸੀਂ ਇਹਦਾ ਕੀ ਕਰੀਏ। ਵੇਖੋ ਆਹ ਹਾਲ ਹੈ। ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿ ਇੱਥੇ ਇਹਨਾਂ ਚੀਜ਼ਾਂ ਦਾ ਵਿਰੋਧ ਸੁਭਾਵਿਕ ਆ, ਕਿਉਂਕਿ ਸਰਕਾਰ ਜਿਹੜੀ ਆ ਛਲ ਕਰ ਰਹੀ ਆ ਵੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਨਾ ਪਾ ਦਈਏ, ਇੱਕ ਵਾਰੀ ਪਿੰਜਰੇ 'ਚ ਪਾ ਦਈਏ, ਫਿਰ ਜਿਵੇਂ ਮਰਜ਼ੀ ਕਰ ਲਵਾਂਗੇ, ਫਿਰ ਬਾਹਰ ਨਹੀਂ ਨਿਕਲ ਦੇਵਾਂਗੇ। ਲੋਕ ਹੁਣ ਕਿੰਨਾ ਕੁ ਸਹਿਣ ਕਰਨਗੇ। ਇਹਨਾਂ ਨੇ ਅੱਜ ਵੀ ਤੁਸੀਂ ਜੇ ਦੇਖੋਗੇ ਤੇ ਮੇਰੇ ਖਿਆਲ ਦੇ ਨਾਲ 500-600 ਬੰਦਾ ਫੜ ਕੇ ਓਪਨ ਜੇਲ੍ਹਾਂ 'ਚ ਪਾਤਾ, 6-7 ਹਜ਼ਾਰ ਚਲਾਨ ਕੱਟ ਦਿੱਤਾ। ਬਸ ਪੈਸਾ ਵੀ ਬਣਾਈ ਜਾ ਰਹੇ ਆ, ਲੋਕਾਂ ਨੂੰ ਤੰਗ ਵੀ ਕਰੀ ਜਾ ਰਹੇ ਆ, ਦੁਕਾਨਾਂ ਖੁਲਵਾਈ ਵੀ ਜਾ ਰਹੇ ਆ, ਹਦਾਇਤਾਂ ਬਦਲੀ ਵੀ ਜਾ ਰਹੇ ਆ। ਤੇ ਸਾਂਝਾ ਕਿਸਾਨ ਮੋਰਚਾ ਕਹਿੰਦਾ ਕਿ 8 ਨੂੰ ਅਸੀਂ ਤੋੜਾਂਗੇ ਲੋਕਡਾਊਨ। ਵੈਸੇ ਉਹ ਕਾਰੋਬਾਰੀ ਕਹਿੰਦੇ ਆ ਕਿ ਭਾਈ ਅਸੀਂ ਤੁਹਾਡੇ ਨਾਲ ਖਲੋਨੇ ਆ, ਅਸੀਂ ਹਰੇਕ ਕਾਲ ਤੇ ਆਪਣੀਆਂ ਦੁਕਾਨਾਂ ਬੰਦ ਕਰਨੇ ਆ, ਅੱਜ ਸਾਡੇ ਨਾਲ ਧੱਕਾ ਹੋਣ ਡਿਆ ਸਾਡੇ ਨਾਲ ਖਲੋਵੋ। ਉਹ ਉਹਨਾਂ ਨੇ ਕਾਲ ਦਿੱਤੀ, ਉਹ ਕਹਿੰਦੇ ਕਿ 8 ਨੂੰ ਅਸੀਂ ਤੋੜਾਂਗੇ ਲੋਕਡਾਊਨ, ਅਸੀਂ ਨਹੀਂ ਮੰਨਦੇ ਲੋਕਡਾਊਨ, ਤੁਸੀਂ ਨਿੱਕੇ ਕਾਰੋਬਾਰ ਫਨਾਹ ਕਰ ਰਹੇ ਹੋ, ਅਸੀਂ ਉਹ ਹੁਣ ਨਹੀਂ ਮੰਨਾਂਗੇ। ਫਿਰ ਉਹਨਾਂ ਨੇ ਕੁਛ ਹੋਰ ਵੀ ਪ੍ਰੋਗਰਾਮ ਦਿੱਤੇ ਆ ਮੇਰੇ ਖਿਆਲ ਦੇ ਨਾਲ। ਇੱਕ ਤਾਂ ਕਾਲ ਦਿੱਤੀ ਆ ਕਿ ਭਾਈ ਵੱਡੇ ਜਿਹੜੇ ਜਥੇ ਆ ਪੰਜਾਬ ਦੇ ਵਿੱਚੋਂ 10 ਤਰੀਕ ਨੂੰ ਕੂਚ ਕਰਨੇ ਤੁਹਾਨੂੰ ਦਿੱਲੀ ਨੂੰ, ਅਸੀਂ 5 ਬਾਰਡਰ ਜਿਹੜੇ ਆ ਫਿਰ ਮੁੜ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਣੇ ਆ। ਸੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਿਸਾਨਾਂ ਨੇ ਵਿਗਲ ਵਜਾ ਦਿੱਤਾ। ਮਤਲਬ ਕਿ ਅੱਗੇ ਤਾਂ ਸ਼ਹਿਰੀ ਤਬਕਾ ਸੀਗਾ ਲੋਕਡਾਊਨ ਦਾ ਵਿਰੋਧੀ, ਕਿਉਂਕਿ ਪਿੰਡਾਂ ਦੇ ਵਿੱਚ ਤਾਂ ਲੋਕ ਤੜਦੇ ਵੀ ਨਹੀਂ ਹੈ। ਪਿੰਡਾਂ ਦੇ ਵਿੱਚ ਖੇਤੀ ਦਾ ਕੰਮ ਚੱਲੀ ਜਾਂਦਾ ਹੈ, ਹੱਟ ਪੱਟ ਦਾ ਕੰਮ ਚੱਲੀ ਜਾਂਦਾ ਹੈ। ਪਿੰਡਾਂ ਦੇ ਵਿੱਚ ਕੋਈ ਬਹੁਤਾ ਹੁੰਦਾ ਨਹੀਂ। ਜਿਹੜੇ ਮੁਲਾਜ਼ਮ ਤਬਕੇ ਵਾਲੇ ਹੁੰਦੇ ਸ਼ਹਿਰ ਜਾਂਦੇ ਆ, ਸਮਾਨ ਪਤਾ ਲੈ ਆਉਂਦੇ ਆ। ਏਦਾਂ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਕੌਲੀ ਖੰਡ ਦੀ ਧਾਰੀ ਵੀ ਮਿਲ ਜਾਂਦੀ ਆ। ਸੋ ਲੋੜਾਂ ਜਿਹੜੀਆਂ ਪਿੰਡ ਦੀਆਂ ਪਿੰਡ 'ਚ ਹੀ ਪੂਰੀਆਂ ਹੋ ਜਾਂਦੀਆਂ, ਦੁੱਧ ਦਹੀਂ ਲੱਸੀ ਸਭ ਕੁਛ ਮਿਲ ਜਾਂਦਾ ਘਰ ਦੇ ਵਿੱਚੋਂ ਹੀ। ਤਾਂ ਸ਼ਹਿਰੀ ਤਬਕਾ ਤਾਂ ਨਾਰਾਜ਼ ਸੀਗਾ। ਹੁਣ ਜਿਹੜਾ ਇਹ ਕਿਸਾਨ ਆ, ਕਿਸਾਨ ਜਿਹੜਾ ਮੈਦਾਨ 'ਚ ਉਤਰਿਆ, ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਵਾਸਤੇ ਬਹੁਤ ਵੱਡਾ ਇੱਕ ਦਬਾਅ ਦਾ ਕਾਰਕ ਬਣੇਗਾ, ਬਹੁਤ ਵੱਡਾ ਦਬਾਅ ਦਾ ਕਾਰਕ ਬਣੇਗਾ। ਕਿਉਂਕਿ ਇੱਕ ਪਾਸੇ ਬਾਹਰ ਕਹਿ ਰਿਹਾ ਕਿ ਲਾ ਦਿਓ ਲੋਕਡਾਊਨ, ਲਾ ਦਿਓ ਲੋਕਡਾਊਨ, ਪਰ ਦੂਸਰੇ ਪਾਸੇ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਇਹ ਦਬਾਅ ਜਿਹੜਾ ਮੇਰੇ ਖਿਆਲ ਦੇ ਨਾਲ ਉਹ ਵੀ ਰਹੇਗਾ। ਤਾਂ ਹੀ ਉਹ ਕਹਿ ਰਹੇ ਆ ਕਿ ਨਹੀਂ ਜੀ ਹਾਲ ਦੀ ਘੜੀ ਅਸੀਂ ਇਹ ਲੋਕਡਾਊਨ ਨਹੀਂ ਲਾ ਸਕਦੇ। ਜੇ ਆਪਣੇ ਕੋਲ ਸਮਾਂ ਹੈ ਤਾਂ ਕੁਛ ਮੈਂ ਪੰਜਾਬੀਆਂ ਜੀ ਜ਼ਰੂਰ ਜੀ। ਇੱਕ ਤੇ ਇਹ ਆ ਕਿ ਹਾਈ ਕੋਰਟ ਨੇ ਕਿਹਾ ਕਿ ਆਕਸੀਜਨ ਜਿਨ੍ਹਾਂ ਮਰੀਜ਼ਾਂ ਨੂੰ ਘਰ 'ਚ ਲੱਗੀ ਹੈ ਤੁਸੀਂ ਹੋਮ ਡਿਲੀਵਰੀ ਕਰਵਾਓ। ਇਹ ਵੱਡਾ ਹੁਕਮ ਹੈ ਤੇ ਅੱਛਾ ਹੁਕਮ ਹੈ ਮੇਰੇ ਖਿਆਲ ਦੇ ਨਾਲ। ਫਿਰ ਇਸ ਤੋਂ ਇਲਾਵਾ ਕਰੋਨਾ ਮਹਾਂਮਾਰੀ ਦਰਮਿਆਨ ਇਹਨਾਂ ਨੇ ਕਿਹਾ ਕਿ ਸ਼ਰਾਬ ਪੀਣ ਵਾਲੇ ਜਿਹੜੇ ਆਵਾਜ਼ ਆਉਣ ਭਾਈ ਇਮਿਊਨਿਟੀ ਕਮਜ਼ੋਰ ਹੁੰਦੀ ਆ। ਤੇ ਜਦੋਂ ਪੰਜਾਬ ਦੇ ਸਭ ਤੋਂ ਵੱਡੇ ਡਾਕਟਰ ਤਲਵਾਰ ਨੂੰ ਪੁੱਛਿਆ ਗਿਆ ਕਿ ਠੇਕੇ ਖੋਲਣੇ ਕਾਹਤੋਂ ਆ, ਫਿਰ ਕਹਿੰਦਾ ਨਹੀਂ ਨਹੀਂ ਜੇ ਪੀਣੀ ਛੱਡ ਦਿਓ ਤੇ ਫਿਰ ਆਪੇ ਬੰਦ ਹੋ ਜਾਣਗੇ। ਬੰਦਾ ਪੁੱਛੇ ਸਾਰਾ ਕੁਝ ਜਨਤਾ ਤੇ ਹੀ ਛੱਡਣਾ, ਤੁਸੀਂ ਆਪ ਵਿਧਾਇਕ ਤੇ ਜਿਹੜੇ ਹੈਗੇ ਆ ਵਕੀਲ ਪੇਸ਼ੇ ਤੋਂ ਔਰ ਆਪੋਜੀਸ਼ਨ ਦੇ ਆਗੂ ਆ ਹਰਪਾਲ ਚੀਮਾ ਜੀ, ਉਹ ਵੀ ਪੋਜ਼ਿਟਿਵ ਹੋ ਗਏ ਆ। ਇਸ ਤੋਂ ਇਲਾਵਾ ਮੁਕਤਸਰ ਦੇ ਵਿੱਚ ਇੱਕ ਦੂਜਾ ਮਾਮਲਾ ਸਾਹਮਣੇ ਆ ਗਿਆ ਸਾਡੇ ਜ਼ਿਲ੍ਹੇ 'ਚ। ਅੱਗੇ ਸਰਕਾਰੀ ਡਾਕਟਰ ਸੀ, ਹੁਣ ਆ ਰਿਹਾ MP ਡਾਕਟਰ ਕਿ ਖੁਦ ਡਾਕਟਰ ਪੋਜ਼ਿਟਿਵ ਸੀਗਾ, ਪੋਜ਼ਿਟਿਵ ਆਉਣ ਤੋਂ ਬਾਅਦ ਵੀ ਸੇਵਾ ਕਰੀ ਜਾਂਦਾ ਸੀ ਮਰੀਜ਼ਾਂ ਦੀ। ਖੈਰ ਇਹ ਸਾਰੀਆਂ ਜਿਹੜੀਆਂ ਖਬਰਾਂ ਹੈ ਉਹ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਤੋਂ ਕੁਛ ਕਰੋਨਾ ਨਾਲ ਰਿਲੇਟਡ ਆ। ਜੀ ਮਦਦ ਕਰਨ ਵਾਲੇ ਕਾਂਗਰਸੀਆਂ ਦੇ ਉੱਤੇ ਸਰਕਾਰ ਨੇ ਜਾਂਚ ਸ਼ੁਰੂ ਕੀਤੀ ਹੈ ਜੀ। ਹਾਂਜੀ, ਇਹ ਇੱਕ ਮਸਲਾ ਤੁਸੀਂ ਪੜ੍ਹਿਆ ਸੁਣਿਆ ਹੋਣਾ ਹੈ ਕਿ ਨਿਊਜ਼ੀਲੈਂਡ ਦੇ ਜਿਹੜੇ ਸੀਗੇ ਇੱਥੇ ਮਤਲਬ ਕਿ ਉਹਨਾਂ ਦੀ ਐਮਬੈਸੀ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਸੀਗੀ, ਉਹਨਾਂ ਦੇ ਐਮਬੈਸਡਰ ਸੀਗੇ ਸ਼ਾਇਦ, ਤਾਂ ਉਹਨਾਂ ਨੇ ਮੰਗ ਕੀਤੀ ਸੀਗੀ ਆਕਸੀਜਨ ਦੀ। ਦਰਅਸਲ ਇਹ ਜਿਹੜੇ ਕਾਂਗਰਸੀ ਆ ਆਪਣੀ ਹਾਈ ਕਮਾਂਡ ਦੇ ਹੁਕਮ ਤੇ ਨਾ ਇੱਕ ਟੀਮ ਬਣਾ ਕੇ ਕੰਮ ਕਰਦੇ ਪਏ ਦਿੱਲੀ ਦੇ ਵਿੱਚ। ਚਲੋ ਅੱਛਾ ਕੰਮ ਕਰ ਰਹੇ ਨੇ। ਤੇ ਇਹ ਕੀ ਆ ਕਿ ਪਹਿਲਾਂ ਤਾਂ ਮੁੱਕਰ ਹੀ ਗਏ, ਕਹਿੰਦੇ ਕਿ ਨਹੀਂ ਨਹੀਂ ਇਹ ਐਸੀ ਕੋਈ ਖਬਰ ਹੀ ਹੈ ਨਹੀਂ। ਫਿਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਆ ਜਿਹੜੀ ਨਿਊਜ਼ੀਲੈਂਡ ਦੀ PM ਆ ਉਹ ਵੀ ਬੋਲ ਪਈ ਇਸ ਮੁੱਦੇ ਤੇ, ਫਿਰ ਤੇ ਸਾਰਾ ਭੇਤ ਖੁੱਲ ਹੀ ਜਾਣਾ ਸੀਗਾ। ਇਸ ਤੋਂ ਇਲਾਵਾ ਫਿਰ ਇਹਨਾਂ ਨੇ ਇਤਰਾਜ਼ ਵੀ ਜਤਾਇਆ, ਉਜ਼ਰ ਵੀ ਜਤਾਇਆ ਐਮਬੈਸੀ ਕੈਨੇਡਾ ਦੇ ਜਿਹੜੇ ਨਿਊਜ਼ੀਲੈਂਡ ਦੇ ਜਿਹੜੇ ਇੱਧਰ ਹੋਣਗੇ ਅਫੀਸ਼ੀਅਲਸ, ਉਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਕਹਿੰਦੇ ਡਾਇਰੈਕਟਲੀ ਤੁਸੀਂ ਉਹਨਾਂ ਨੂੰ ਟਵੀਟ ਕਿਉਂ ਕੀਤਾ। ਤੇ ਉਹ ਕਹਿੰਦੇ ਹਾਂ ਬਾਈ ਇਹ ਤਾਂ ਚਲੋ ਠੀਕ ਆ ਕਿ ਸਾਨੂੰ ਸਰਕਾਰ ਨੂੰ ਕਹਿਣਾ ਚਾਹੀਦਾ ਸੀਗਾ, ਪਰ ਜੇ ਕਹਿ ਵੀ ਦਿੱਤਾ ਤਾਂ ਕਿੱਡਾ ਕੁ ਇਸ਼ੂ ਹੈ। ਹੁਣ ਇਹਨਾਂ ਨੇ ਕੀ ਕੀਤਾ, ਇਹਨਾਂ ਦੇ ਉੱਤੇ ਜਿਹੜੇ ਹੈਗੇ ਸੀਗੇ ਕਾਂਗਰਸ ਟੀਮ ਦੇ ਮੈਂਬਰ, ਇਹਨਾਂ ਉੱਤੇ ਜਾਂਚ ਬਿਠਾ ਦਿੱਤੀ ਹੈ। ਗਲਤ ਗੱਲਾਂ ਨੇ ਇਹ। ਦੇਖੋ ਅੱਗੇ ਹੋਇਆ ਕਿ ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਸੁਣਾਵਾਂ, ਹੰਸਰਾਜ ਹੰਸ ਦੀ, ਬਾਬਾ ਦਿਨ ਹੋ ਗਏ ਤੁਸੀਂ ਸੁਣੀ ਨਹੀਂ ਹੋਣੀ। ਹੰਸਰਾਜ ਹੰਸ ਨੇ ਵੀ ਪਹਿਲਾਂ ਤੇ ਟਵੀਟ ਕਰਕੇ ਇਸੇ ਹੀ ਟੀਮ ਤੋਂ, ਸ਼ਾਇਦ ਸ਼੍ਰੀ ਨਿਵਾਸ ਹੈ ਉਹ ਕਾਂਗਰਸੀ ਯੂਥ ਕਾਂਗਰਸੀ ਹੈ, ਤਾਂ ਉਹਦੇ ਤੋਂ ਮਦਦ ਮੰਗ ਲਈ, ਪੋਸਟ ਪਾਈ ਟੈਗ ਕਰਕੇ ਕਿ ਇਸ ਬੰਦੇ ਨੂੰ ਆਕਸੀਜਨ ਚਾਹੀਦੀ ਹੈ। ਦਿੱਲੀ ਬੈਠਾ ਨਾ ਹੰਸ ਆਪਣਾ। ਤੇ ਉਸ ਤੋਂ ਬਾਅਦ ਜਦੋਂ ਉਹਨੇ ਦੇ ਦਿੱਤੀ ਇਮਦਾਦ ਤੇ ਮੁੜ ਕੇ ਟਵੀਟ ਡਿਲੀਟ ਕਰਕੇ, ਚਲਾਕ ਬੜਾ ਹੰਸਰਾਜ, ਐਵੇਂ ਤੁਹਾਨੂੰ ਭੋਲਾ ਜਿਹਾ ਬਣ ਕੇ ਨਾ ਬਹਿ ਜਾਂਦਾ ਉੱਥੇ ਫਕੀਰ ਆ, ਮੈਂ ਤਾਂ ਫਕੀਰ ਆ, ਟਵੀਟ ਡਿਲੀਟ ਕਰ ਲਿਆ ਉਹਨੇ, ਸਕਰੀਨ ਸ਼ਾਟ ਪਾਤਾ, ਕਹਿੰਦਾ ਭੱਜੇਗਾ ਕਿੱਧਰ।
ਭੱਜੇਗਾ ਕਿੱਧਰ ਬਾਬੇ, ਆ ਕੀ ਹੈ? ਹੱਦ ਹੋ ਗਈ ਤੁਹਾਡੇ ਵਾਲੀ ਵੀ। ਤੁਸੀਂ ਇਮਦਾਦ ਕੀ ਲੈ ਗਏ ਹੋ ਜਦੋਂ ਤੁਹਾਨੂੰ ਸਵਾਲ ਹੋਣ ਲੱਗੇ ਤੁਹਾਡੇ ਉੱਤੇ ਟਵੀਟ ਦੇ ਥੱਲੇ ਕਿ ਤੁਹਾਡੀ ਸਰਕਾਰ ਕਿੱਥੇ ਹੈ ਭਾਈ, ਤੇ ਤੁਸੀਂ ਟਵੀਟ ਡਿਲੀਟ ਕਰ ਗਏ। ਸੋ ਆਹ ਹਾਲ ਹੋਇਆ ਪਿਆ। ਜੀ ਜੀ ਜੀ। ਅਗਲੀ ਮਿੰਟ ਜਾਂਦੇ ਜਾਂਦੇ ਜੇ ਗੱਲ ਕਰ ਲਈਏ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ, ਲੇਖਕ ਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ ਦਾ ਹੋਇਆ ਦੇਹਾਂਤ। ਹਾਂਜੀ, ਤੜਕੇ ਤੜਕੇ ਮਨਹੂਸ ਖਬਰ ਜਿਹੜੀ ਆ ਸੁਣਨ ਨੂੰ ਮਿਲੀ ਹੈ। ਵੈਸੇ ਮਨਹੂਸੀਅਤ ਜਿਹੜੀ ਹੈ ਇਸ ਟਾਈਮ ਸਾਡਾ ਮੁਕੱਦਰ ਬਣੀ ਪਈ ਹੈ। ਬਹੁਤ ਜ਼ਿਆਦਾ ਮਨਹੂਸ ਖਬਰਾਂ ਦਿਨੇ ਪੜ੍ਹਦੇ ਆ, ਰਾਤ ਨੂੰ ਜਦੋਂ ਸੌਂਦੇ ਆ ਤਾਂ ਉਦੋਂ ਵੀ ਜ਼ਹਿਨ ਦੇ ਵਿੱਚ ਕਈ ਵਾਰ ਉਹ ਚੀਜ਼ਾਂ ਚੱਲਦੀਆਂ ਨੇ ਕਿ ਯਾਰ ਜਿਹੜੀ ਉਹ ਫਲਾਣੀ ਖਬਰ ਹੈ ਉਹਦੇ ਨਾਲ ਜੁੜੇ ਲੋਕ ਵਿਚਾਰੇ ਕੀ ਕਰਦੇ ਗਏ ਹੋਣਗੇ, ਕੀ ਉਹਨਾਂ ਦੇ ਘਰ ਦਾ ਹਾਲ ਹੋਏਗਾ। ਸੋ ਇਹ ਸੋਚਾਂ ਜਿਹੜੀਆਂ ਨੇ ਉਹ ਚੱਲਦੀਆਂ ਨੇ। ਤੁਹਾਡੇ ਵੀ ਮਨ ਖਰਾਬ ਹੁੰਦੇ ਆ ਜਦੋਂ ਇੱਧਰੋਂ ਇਹੋ ਜਿਹੀਆਂ ਤੱਤੀਆਂ ਹਵਾਵਾਂ ਤੁਹਾਨੂੰ ਕਹਿ ਕੇ ਲੰਘਦੀਆਂ। ਖੈਰ ਸੁਖਜਿੰਦਰ ਸ਼ੇਰੇ ਦੀ ਜਿਹੜੀ ਖਬਰ ਆ ਉਹ ਇਹੀ ਆ। ਵੈਸੇ ਸੁਖਜਿੰਦਰ ਸ਼ੇਰੇ ਦਾ ਪਿੰਡ ਆ ਮਲਕ, ਜਿਹੜੇ ਲੁਧਿਆਣੇ ਏਰੀਏ ਦੇ ਉਹਨਾਂ ਨੂੰ ਪਤਾ ਹੋਏਗਾ, ਜਗਰਾਉਂ ਦੇ ਨਾਲ ਹੀ ਪਿੰਡ ਆ ਮਲਕ। ਮਲਕ ਰੋਡ ਵੀ ਹੈਗਾ ਉੱਥੇ, ਕੱਚਾ ਮਲਕ ਰੋਡ। ਤਾਂ ਉਹ ਪਿੰਡ ਆ ਬਿਲਕੁਲ ਹੁਣ ਤੇ ਘੁੱਗ ਬੱਸ ਦਾ ਨਾਲ ਹੀ ਆ, ਜਗਰਾਉਂ ਦੇ ਬੁੱਕਲ ਦੇ ਵਿੱਚ ਹੀ ਆ। ਤਾਂ ਉੱਥੋਂ ਦਾ ਸੁਖਜਿੰਦਰ ਸ਼ੇਰਾ ਸੀਗਾ। ਯਾਰੀ ਜੱਟ ਦੀ ਮੇਰੇ ਖਿਆਲ ਦੇ ਨਾਲ ਪਹਿਲੀ ਫਿਲਮ ਸੀ, ਅਸੀਂ ਛੋਟੇ ਛੋਟੇ ਹੁੰਦਿਆਂ ਨੇ ਵੇਖੀ ਸੀ। ਔਰ ਉਸ ਕਰੈਕਟਰ ਨੇ ਸਾਰਿਆਂ ਨੂੰ ਖਿੱਚਿਆ ਸੀਗਾ ਕਿਉਂਕਿ ਉਹ ਇੱਕ ਟਿਪੀਕਲ ਪੇਂਡੂ ਜਿਹਾ ਮਲਵਈ ਕਰੈਕਟਰ ਸੀਗਾ। ਆਮ ਤੌਰ ਤੇ ਉਸ ਟਾਈਮ ਸਤੀਸ਼ ਕੌਲ, ਵਰਿੰਦਰ ਇਹੋ ਜਿਹੇ ਹੀਰੋ ਸੀਗੇ, ਮਤਲਬ ਕਿ ਕੌਣ ਮੋਹਨ। ਫਿਰ ਉਸ ਤੋਂ ਇਲਾਵਾ ਇਹ ਜਿੱਦਾਂ ਤੁਰਲੇ ਵਾਲੀ ਜੀ ਪੱਗ ਬੰਨ੍ਹ ਕੇ, ਫਰਲੇ ਵਾਲੇ, ਬਹੁਤ ਸਧਾਰਨ ਜੇ ਢੰਗ ਨਾਲ ਬੋਲਣ ਵਾਲਾ ਐਕਟਰ ਸੀ। ਤਾਂ ਸਾਰਿਆਂ ਦਾ ਧਿਆਨ ਇੱਧਰ ਗਿਆ। ਜੱਟ ਤੇ ਜ਼ਮੀਨ ਦੂਸਰੀ ਇੱਕ ਕਾਮਯਾਬ ਫਿਲਮ ਸੀ ਇਹਨਾਂ ਦੀ। ਹੋਰ ਪਤਾ ਨਹੀਂ ਕਿੰਨੀਆਂ ਕੁ ਫਿਲਮਾਂ ਆਈਆਂ ਮੈਨੂੰ ਪਤਾ ਨਹੀਂ ਹੈ, ਬਾਅਦ ਦੇ ਵਿੱਚ ਤਾਂ ਗਾਇਬ ਵੀ ਰਹੇ ਨੇ। ਪਰ ਠੀਕ ਆ, ਐਕਟਰ ਬੇਸ਼ੱਕ ਬਹੁਤ ਵੱਡੇ ਐਕਟਰ ਨਹੀਂ ਸੀ, ਪਰ ਮਤਲਬ ਕਿ ਖਿੱਚ ਲੈਂਦੇ ਸਨ। ਉਹਨਾਂ ਦਾ ਜਿਹੜਾ ਕਰੈਕਟਰ ਸੀ ਹਮੇਸ਼ਾ ਖਿੱਚਦਾ ਸੀਗਾ ਕਿਉਂਕਿ ਉਹਨਾਂ ਦੀ ਦਿੱਖ ਐਸੀ ਸੀਗੀ, ਇੱਕ ਪਿਓਰ ਮਲਵਈ ਵਰਗੀ, ਟਿਪੀਕਲ ਪੇਂਡੂ ਜਿੱਦਾਂ ਆਪਾਂ ਕਹਿ ਦਿੰਦੇ ਹਾਂ। ਤਾਂ ਉਹ ਇੱਕ ਖਿੱਚ ਦਾ ਕੇਂਦਰ ਬਣਦੇ ਸੀਗੇ। ਬਾਅਦ ਦੇ ਵਿੱਚ ਫਿਲਮਾਂ ਡਾਇਰੈਕਟ ਵੀ ਕੀਤੀਆਂ, ਪ੍ਰੋਡਿਊਸ ਵੀ ਕੀਤੀਆਂ ਉਹਨਾਂ ਨੇ। ਸੋ ਬਹੁਤ ਮਨਹੂਸ ਖਬਰ ਮਿਲੀ ਆ। ਫਨਕਾਰ ਵੈਸੇ ਵੀ ਸਾਡੇ ਕੋਲ ਬਹੁਤ ਵੱਡੇ ਵੱਡੇ ਵਿਚਰ ਰਹੇ ਐਤਕੀ, ਪਰ ਇਸ ਖਬਰ ਦੇ ਵਿੱਚ ਵੀ ਇਹੋ ਦੱਸਿਆ ਜਾ ਰਿਹਾ ਕਿ ਯੁਗਾਂਡਾ ਗਏ ਸਨ ਕਿਸੇ ਮਿੱਤਰ ਕੋਲ, ਤੇ ਉੱਥੇ ਹੀ ਇਹਨਾਂ ਨੂੰ ਦੱਸਦੇ ਆ ਕਿ ਕਰੋਨਾ ਹੋਇਆ। ਹਾਲਾਂਕਿ ਆਪਾਂ ਇਹਦੀ ਪੁਸ਼ਟੀ ਨਹੀਂ ਕਰ ਸਕਦੇ, ਪਰ ਸੁਣਨ ਦੇ ਵਿੱਚ ਆਇਆ। ਪਰ ਬਹੁਤ ਹੀ ਮਨਹੂਸ ਖਬਰ ਹੈ। ਸੁਖਜਿੰਦਰ ਸ਼ੇਰਾ ਬਹੁਤ ਹੀ ਕਹਿ ਲਓ ਜ਼ਿੰਦਾ ਦਿਲ ਇਨਸਾਨ ਸੀਗਾ, ਯਾਰਾਂ ਦਾ ਯਾਰ ਬੰਦਾ ਸੀਗਾ। ਜਿੰਨਾ ਕੁ ਮੈਂ ਇਹਨਾਂ ਬਾਰੇ ਸੁਣਿਆ, ਇੱਕ ਦੋ ਵਾਰੀ ਮਿਲੇ ਵੀ ਆ, ਬਹੁਤ ਜ਼ਿੰਦਾ ਦਿਲ ਇਨਸਾਨ ਸੀਗਾ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।